ਪੰਜਾਬੀ ਰੇਡੀਓ 'ਚ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ। ਜੋ ਕੁਛ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਹੁੰਦਾ ਹੈ ਉਸ 'ਤੇ ਆਪਾਂ ਕਰਾਂਗੇ ਗੱਲਬਾਤ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫ਼ੋਨ ਨੰਬਰ 4082722500। ਮੈਂਟੂ ਗੁਰਸਰੀਆ ਜੀ, ਸਭ ਤੋਂ ਪਹਿਲਾਂ ਇੱਕ ਬੜੀ ਦਰਦਨਾਕ ਘਟਨਾ ਆ ਕਿ ਇੱਕ ਜਿਹੜਾ ਹਾਦਸਾ ਹੋਇਆ, ਸਕੂਲੀ ਵੈਨ ਆ ਜਿਹੜੀ ਉਹ ਡਰਾਉਣ ਦੇ ਵਿੱਚ ਡਿੱਗ ਗਈ ਤਾਂ ਉਸ ਦੇ ਵਿੱਚ ਜਿਹੜਾ ਬੱਚਿਆਂ ਦਾ ਵੀ ਨੁਕਸਾਨ ਹੋਇਆ। 8 ਦੇ ਕਰੀਬ ਜਿਹੜੇ ਦੀਵੇ ਆ ਘਰਾਂ ਦੇ ਉਹ ਗੁੱਲ ਹੋ ਗਏ, ਔਰ ਇਹ ਪਹਿਲੀ ਵਾਰ ਨਹੀਂ ਹੋਇਆ ਤੇ ਨਾ ਹੀ ਮੈਨੂੰ ਜਾਪਦਾ ਕਿ ਆਖਰੀ ਵਾਰ ਹੋਇਆ। ਬਹੁਤ ਵੱਡਾ ਸਿਲਸਿਲਾ ਹੈ ਇਹਨਾਂ ਸਕੂਲੀ ਵੈਨਾਂ ਦਾ। ਇਹ ਅਸਲ ਦੇ ਵਿੱਚ ਜੇ ਦੇਖੀਏ, ਅੱਜ ਵਾਲੀ ਜਿਹੜੀ ਘਟਨਾ ਹੈ ਉਹ ਜੇ ਤੁਸੀਂ ਉਹਨਾਂ ਦੀ ਕਿਤੇ ਫੁਟੇਜ ਵੇਖੋਗੇ, ਉਹ ਘਟਨਾ ਵਾਲੀਆਂ ਜਿਹੜੀਆਂ ਫੋਟੋਆਂ ਨੇ ਉਹਨਾਂ ਨੂੰ ਗੌਰ ਨਾਲ ਵੇਖੋਗੇ, ਜਿਹੜੇ ਪੁਲ ਤੋਂ ਇਹ ਸਕੂਲੀ ਵੈਨ ਡਿੱਗੀ ਹੈ ਅੰਮ੍ਰਿਤਸਰ ਦੇ ਨੇੜੇ ਮੁਹਾਵਾ ਪਿੰਡ ਆ, ਉਸ ਪੁਲ ਤੇ ਰੇਲਿੰਗ ਹੀ ਹੈ ਨਹੀਂ ਸੀ। ਇਹ ਵੀ ਸਾਡੇ ਪੰਜਾਬ ਦਾ ਇੱਕ ਦੁਖਾਂਤ ਆ ਕਿ ਰੇਲਿੰਗ ਜਿੱਥੇ ਲਾਉਂਦੇ ਵੀ ਹੈ ਡਰੇਨ ਵਿਭਾਗ ਵਾਲੇ, ਉੱਥੋਂ ਅਮਲੀ ਭੰਗੀ ਆ ਜਿਹੜੇ ਉਹ ਲੈ ਜਾਂਦੇ। ਹਾਲਾਂਕਿ ਪੰਜਾਬ ਦੇ ਵਿੱਚ ਨਸ਼ੇੜੀ ਹੈ ਨਹੀਂ ਗੇ, ਪਰ ਦੱਸਦੇ ਆ ਉਹ ਜੇ ਡਰੇਨ ਵਿਭਾਗ ਵਾਲਿਆਂ ਨੂੰ ਜੇ ਪੁੱਛੀਏ ਤਾਂ ਉਹ ਕਹਿੰਦੇ ਕਿ ਹੁਣ ਤੇ ਅਸੀਂ ਕਈ ਪੁਲਾਂ ਤੇ ਲਿਖ ਕੇ ਵੀ ਲਾ ਦਿੱਤਾ ਕਿ ਭਾਈ ਇਹਨਾਂ ਤੇ ਰਹਿਮ ਕਰੋ, ਇਹ ਲੋਕਾਂ ਦੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਆ। ਉਹਦੇ ਤੇ ਵੀ ਰੇਲਿੰਗ ਹੈ ਨਹੀਂ ਸੀ। ਜੇ ਰੇਲਿੰਗ ਹੁੰਦੀ ਤੇ ਸ਼ਾਇਦ ਇਹ ਹਾਦਸਾ ਟਲ ਸਕਦਾ ਸੀ ਜਾਂ ਇੰਨਾ ਵੱਡਾ ਨਹੀਂ ਸੀ ਹੋਣਾ। ਥੱਲੇ ਡਿੱਗੀ ਹੈ ਡਰੇਨ ਦੇ ਵਿੱਚ, ਜਦੋਂ ਵੈਨ ਡਿੱਗੀ ਹੈ ਉਹਦੇ ਕਰਕੇ ਜ਼ਿਆਦਾ ਨੁਕਸਾਨ ਹੋਇਆ। ਵੈਨ ਟੁੱਟ ਭੱਜ ਗਈ। 8 ਬੱਚੇ ਆ ਜਿਹੜੇ ਉਹ ਜਾਨ ਤੋਂ ਹੱਥ ਧੋ ਬੈਠੇ। ਮੇਰੇ ਖਿਆਲ ਦੇ ਨਾਲ 33-34 ਹੈ ਜਿਹੜੇ ਉਹ ਜ਼ਖਮੀ ਹੈ। ਹੁਣ 33-34 ਤੇ 8 ਤੁਸੀਂ ਆਪ ਹੀ ਹਿਸਾਬ ਲਾ ਲਓ, 40 ਤੇ ਇਹ ਹੋ ਗਏ ਤੇ 10-15 ਜਵਾਕ ਹੋਰ ਦੱਸੀ ਦੇ ਆ। ਯਾਨੀ ਲਗਭਗ ਬੱਚਿਆਂ ਦੀ ਗਿਣਤੀ ਉਸ ਸਕੂਲ ਵੈਨ ਦੇ ਵਿੱਚ 50 ਦੇ ਕਰੀਬ ਸੀ। ਸੋ ਇਹ ਓਵਰਲੋਡਿੰਗ ਦਾ ਵੀ ਮਾਮਲਾ ਹੈ, ਰੇਲਿੰਗ ਵੀ ਹੈ ਨਹੀਂ। ਇਹਦਾ ਮਤਲਬ ਆ ਕਿ ਲਾਪਰਵਾਹੀ ਡਰਾਈਵਰ ਵੱਲੋਂ ਵੀ ਸੀ ਤੇ ਸਾਡੇ ਪ੍ਰਸ਼ਾਸਨ ਵੱਲੋਂ ਵੀ ਸੀ ਕਿਤੇ ਕਿਤੇ। ਇੱਥੇ ਹਾਲ ਇਹ ਹੈ ਕਿ ਮਹਾਰਾਸ਼ਟਰ, ਗੁਜਰਾਤ, ਇਹਨਾਂ ਸੂਬਿਆਂ ਚੋਂ ਟੁੱਟੀਆਂ ਫੁੱਟੀਆਂ ਜਿਹੀਆਂ ਵੈਨਾਂ ਲੈ ਆਉਂਦੇ ਆ, ਉਹਨਾਂ ਨੂੰ ਲਿਸ਼ਕਾ ਕੇ ਪੁਸ਼ਕਾ ਕੇ ਤੇ ਸਕੂਲਾਂ ਤੇ ਲਾ ਲੈਂਦੇ ਆ। ਕਈ ਵੈਨਾਂ ਇਹੋ ਜਿਹੀਆਂ ਜਿਹੜੀਆਂ ਬਾਬੇ ਆਦਮ ਦੇ ਦਾਜ ਚ ਆਈਆਂ ਸਨ। ਕਈ ਵੈਨਾਂ ਇਹੋ ਜਿਹੀਆਂ ਜਿਨ੍ਹਾਂ ਦੇ ਅੰਦਰ ਕੋਈ ਵੀ ਫਸਟ ਏਡ ਵਾਲਾ ਕੋਈ ਬਕਸਾ ਤੱਕ ਨਹੀਂ ਲੱਗਿਆ। ਕਈ ਵੈਨਾਂ ਇਹੋ ਜਿਹੀਆਂ ਜਿਨ੍ਹਾਂ ਦੇ ਡਰਾਈਵਰ ਹੈ ਜਿਹੜੇ ਟਰੈਕਟਰ ਚਲਾਉਂਦੇ ਉਹ ਵੈਨਾਂ ਦੇ ਪਾਇਲਟ ਬਣ ਗਏ। ਕਈ ਵੈਨਾਂ ਤੇ ਇਹੋ ਜਿਹੀਆਂ ਸਲੱਖਣੀਆਂ ਜਿਨ੍ਹਾਂ ਦੇ ਕਾਗਜ਼ਾਤ ਹੀ ਹੈ ਨਹੀਂ, ਹਵਾਈ 'ਚ ਤੁਰੇ ਫਿਰਦੇ। ਸੋ ਇਹਨਾਂ ਦੀ ਕਿਤੇ ਵੀ ਚੈਕਿੰਗ ਨਹੀਂ ਹੁੰਦੀ। ਜੇ ਚੈਕਿੰਗ ਹੁੰਦੀ ਹੈ ਤੇ ਉਦੋਂ ਹੁੰਦੀ ਹੈ ਜਦੋਂ ਮਹੀਨੇ ਦੀ 2-3 ਤਰੀਕ ਆ ਜਾਂਦੀ ਹੈ, ਉਦੋਂ ਜਾ ਕੇ ਚੈਕਿੰਗ ਉਹਨਾਂ ਵੈਨਾਂ ਦੀ ਹੁੰਦੀ ਹੈ। ਉਹ ਵੇਖਿਆ ਜਾਂਦਾ ਕਿ ਕੋਈ ਵੈਨ ਇਹੋ ਜਿਹੀ ਤੇ ਨਹੀਂ ਰਹਿ ਗਈ ਜਿਹਨੇ ਸਾਨੂੰ ਮਹੀਨਾ ਨਹੀਂ ਦਿੱਤਾ। ਸੋ ਇਹ ਮਹੀਨੇ ਬਾਅਦ ਇੱਕ ਇੰਸਪੈਕਸ਼ਨ ਹੁੰਦੀ ਹੈ, ਉਹ ਵੀ ਇਹ ਕਿ ਕੋਈ ਮਹੀਨਾ ਇਹੋ ਜਿਹੀ ਵੈਨ ਤਾਂ ਨਹੀਂ ਜਿਹਨੇ ਸਾਨੂੰ ਮਹੀਨਾ ਨਹੀਂ ਦਿੱਤਾ। ਸੋ ਬਾਕੀ ਜਿਹੜੀਆਂ ਰਹਿ ਜਾਂਦੀਆਂ ਉਹ ਰੈਲੀਆਂ ਤੇ ਵੰਗਾਰ ਭਰ ਆਉਂਦੀਆਂ, ਉਹਨਾਂ ਨੂੰ ਕੋਈ ਰੋਕਦਾ ਨਹੀਂ, ਕੋਈ ਟੋਕਦਾ ਨਹੀਂ। ਇਸ ਕਰਕੇ ਇੱਥੇ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਸਮੱਸਿਆ ਹੈ ਕਿ ਸਕੂਲੀ ਵੈਨਾਂ ਜਿਹੜੀਆਂ ਨਜਾਇਜ਼ ਤੌਰ ਤੇ ਸਕੂਲਾਂ ਵਾਲੇ ਜਿਹੜੇ ਪੈਸੇ ਬਚਾਉਣ ਦੇ ਮਾਰੇ ਜਾਂ ਵੈਨ ਮਾਲਕ ਆ ਉਹ ਵੀ ਬੱਚਤ ਕਰਨ ਦੇ ਮਾਰੇ ਰਲ ਮਿਲ ਕੇ ਉਹ ਇਹ ਖੇਡ ਖੇਡਦੇ ਆ। ਸਾਡੇ ਜਿਹੜੇ ਇੱਥੋਂ ਦੇ ਪੇਰੈਂਟਸ ਆ ਉਹ ਥੋੜ੍ਹੇ ਜਿਹੇ ਇੱਕ ਕਹਿ ਲਈਏ ਮਜਬੂਰ ਵੀ ਹੁੰਦੇ ਆ ਕਿ ਬੱਚਾ ਪੜ੍ਹਾਉਣਾ ਵੀ ਹੈ। ਦੂਜਾ ਕਿ ਇੱਥੇ ਇੰਨੇ ਜਾਗਰੂਕ ਨਹੀਂ ਕਿ ਜਿਹੜੇ ਉਹਨਾਂ ਦੇ ਹੱਕ ਆ ਉਹ ਹੱਕ ਲੈ ਸਕਣ ਕਿਸੇ ਸਕੂਲ ਤੋਂ, ਜਾਂ ਜਿਹੜਾ ਵੈਨ ਮਾਲਕ ਆ ਉਹ ਇਹਨਾਂ ਬੋਲਦੇ ਚੱਲਦੇ ਨਹੀਂ। ਪਰ ਕੁੱਲ ਮਿਲਾ ਕੇ ਜ਼ਿੰਮੇਵਾਰੀ ਵੱਡੀ ਪ੍ਰਸ਼ਾਸਨ ਦੀ ਹੈ, ਜੋ ਸਭ ਤੋਂ ਨਿਕੰਮਾ ਸਾਬਤ ਹੋ ਰਿਹਾ ਇਸ ਮਾਮਲੇ 'ਚ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਿਹਾ ਪ੍ਰਸ਼ਾਸਨ ਦੀ ਆ। ਬਿਲਕੁਲ, ਬਹੁਤ ਸਾਰੇ ਲੋਕਾਂ ਨੂੰ ਹੁੰਦਾ ਕਿ ਪ੍ਰਸ਼ਾਸਨ ਦੀ ਕਿਉਂ ਆ। ਪ੍ਰਸ਼ਾਸਨ ਦੀ ਇਸ ਲਈ ਆ ਕਿ ਸਕੂਲਾਂ ਨੂੰ ਉਹ ਅਲਾਓ ਕਰਦੇ ਆ, ਸਰਟੀਫਿਕੇਟ ਦਿੰਦੇ, ਸਕੂਲ ਖੋਲ੍ਹ ਸਕਦੇ ਆ, ਪਰ ਬੱਚਿਆਂ ਦੀ ਸੇਫਟੀ ਕੌਣ ਕਰੇ। ਤੁਹਾਡੇ ਕਹਿਣਾ ਕਿ ਪੇਰੈਂਟਸ ਵੀ ਬੜੇ ਕਈ ਲਾਪਰਵਾਹ ਵੀ ਆ, ਕਈਆਂ ਨੂੰ ਲਾਅ ਦਾ ਹੀ ਨਹੀਂ ਪਤਾ। ਅੱਗੇ ਆਪਾਂ ਉੜੀ ਹਮਲੇ ਦੀ ਜੇ ਗੱਲ ਕਰਦੇ ਹਾਂ ਤੇ ਉੜੀ ਹਮਲੇ ਦੇ ਕਰਕੇ ਨਰਿੰਦਰ ਮੋਦੀ ਦੀ ਸਰਕਾਰ ਦਬਾਅ ਹੇਠ। ਜੀ ਇਹ ਤੇ ਉਹ ਕਹਾਣੀ ਹੈ, ਹਾਫੇ ਫੱਤੜੀ ਤੈਨੂੰ ਕੌਣ ਛਡਾਵੇ। ਨਰਿੰਦਰ ਮੋਦੀ ਸਰਕਾਰ ਨੇ ਇਹ ਸਥਿਤੀ ਹੈ ਜਿਹੜੀ ਆਪਣੇ ਉੱਤੇ ਆਪ ਹੀ ਲਿਆਂਦੀ ਹੈ। ਵਾਹਿਯਾਤ ਕੂਟਨੀਤੀ ਰਹੀ ਹੈ ਹੁਣ ਤੱਕ ਇਹਨਾਂ ਦੀ ਪਾਕਿਸਤਾਨ ਦੇ ਮਾਮਲੇ 'ਚ। ਖਾਸ ਤੌਰ ਤੇ ਪਹਿਲਾਂ ਜਦੋਂ ਵਿਰੋਧੀ ਧਿਰ 'ਚ ਹੁੰਦੇ ਸਨ ਤੇ ਕਹਿੰਦੇ ਹੁੰਦੇ ਸੀਗੇ ਕਿ ਇੱਕ ਦੇ ਵੱਟੇ ਇੰਨੇ ਸਿਰ ਲੈ ਆਵਾਂਗੇ।
ਬਾਅਦ ਦੇ ਵਿੱਚ ਹੁਣ ਆਖੀ ਜਾਂਦੇ ਜੀ ਕਿਸੇ ਨੂੰ ਛੱਡਾਂਗੇ ਨਹੀਂ, ਕਿਸੇ ਨੂੰ ਅਸੀਂ ਬਖਸ਼ਣਾ ਨਹੀਂ। ਸੋ ਇਹ ਤੇ ਹੁਣ ਉੱਥੇ ਚੁਟਕਲੇ ਬਣ ਗਏ ਸੋਸ਼ਲ ਮੀਡੀਆ ਤੇ। ਲੋਕੀ ਕਹਿੰਦੇ ਕਿ ਭਾਰਤ ਕੀ ਕਰੇਗਾ, ਭਾਰਤ ਨਿੰਦਾ ਕਰੇਗਾ। ਕਹਿੰਦੇ ਜੀ ਨਿੰਦਾ ਕਰੇਗਾ, ਹੁਣ ਨਾਲ 125 ਕਰੋੜ ਲੋਕ ਹੋਰ ਵੀ ਨਿੰਦਾ ਕਰਨਗੇ। ਬਸ ਨਿੰਦਾ ਹੀ ਕਰਨ ਜੋਗੇ ਅਸੀਂ, ਜਦੋਂ ਵੀ ਇਸ ਤਰ੍ਹਾਂ ਦਾ ਹਮਲਾ ਹੁੰਦਾ ਨਿੰਦਾ ਹੀ ਨਿੰਦਾ ਹੀ ਨਿੰਦਾ। ਪਰ ਨਰਿੰਦਰ ਮੋਦੀ ਦੀ ਸਰਕਾਰ ਇਸ ਕਰਕੇ ਦਬਾਅ ਹੇਠ ਆ ਕਿਉਂਕਿ ਇਹਨਾਂ ਨੇ ਨਾਅਰੇ ਬਹੁਤ ਵੱਡੇ ਵੱਡੇ ਲਾਏ ਸਨ, ਪਰ ਨਰਿੰਦਰ ਮੋਦੀ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਭਾਰਤ ਦਾ ਪ੍ਰਧਾਨ ਮੰਤਰੀ ਬਣਨਾ ਜਿਹੜਾ ਉਹ ਕੰਡਿਆਂ ਦਾ ਤਾਜ ਸਿਰ ਤੇ ਰੱਖਣਾ ਆ। ਸੋ ਹੁਣ ਕੰਡਿਆਂ ਦੇ ਤਾਜ ਦੇ ਥੱਲੇ ਸਿਰ ਆਇਆ ਤੇ ਹੁਣ ਨਰਿੰਦਰ ਮੋਦੀ ਨੂੰ ਪਤਾ ਲੱਗਦਾ ਪਿਆ ਕਿ ਕਿਹੜੇ ਭਾਅ ਤੁਲਦੀ ਹੈ। ਸਿਰਫ ਇੱਕੋ ਬਿਆਨ ਦਿੱਤਾ ਸੀ ਕਿ ਅਸੀਂ ਛੱਡਾਂਗੇ ਨਹੀਂ, ਅਸੀਂ ਬਖਸ਼ਾਂਗੇ ਨਹੀਂ। ਉਸ ਤੋਂ ਬਾਅਦ ਕੋਈ ਬਿਆਨ ਵੀ ਨਹੀਂ ਆ ਰਿਹਾ। ਪਰ ਲੋਕ ਆ ਜਿਹੜੇ ਉਹ ਕਹਿੰਦੇ ਆ ਕਿ ਇੱਕ ਪਾਸਾ ਕਰ ਲਓ। ਭਾਰਤ ਦੇ ਵਿੱਚ ਇੱਕ ਮੀਡੀਆ ਦਾ ਹਿੱਸਾ ਵੀ ਇਹੋ ਜਿਹਾ, ਇੱਕ ਪਾਸਾ ਕਰ ਲਓ। ਪਰ ਬਹੁਤ ਸਾਰੇ ਲੋਕ ਆ ਜਿਹੜੇ ਉਹ ਕਹਿੰਦੇ ਕਿ ਇੱਕ ਪਾਸਾ ਕਰਨ ਤੋਂ ਬਚੋ, ਪਰ ਘੱਟੋ ਘੱਟ ਇਸ ਮਾਮਲੇ ਦੇ ਵਿੱਚ ਤੁਸੀਂ ਅਮਰੀਕਾ ਦੇ ਪਿੱਛੇ ਲੱਗੂ ਬਣੇ ਹੋ, ਉਹਨਾਂ ਤੋਂ ਇਹ ਤੇ ਲਾਭ ਲੈ ਲਓ ਕਿ ਕੋਈ ਤੁਸੀਂ ਇੱਕ ਪਾਸਾ ਕਰੋ। ਕਿਉਂਕਿ 15 ਬਿਲੀਅਨ ਡਾਲਰ ਦਾ ਇਹਨਾਂ ਨੇ ਹੁਣੇ ਪਿੱਛੇ ਜੇ ਸੌਦਾ ਕੀਤਾ। ਇਹ ਮੌਕਾ ਸੀਗਾ ਕਿ ਅਮਰੀਕਾ ਨੂੰ ਇਹ ਥੋੜਾ ਜਿਹਾ ਦਬਾਅ ਹੇਠ ਲਿਆਉਂਦੇ ਕਿ ਭਾਈ ਅਸੀਂ ਤੁਹਾਨੂੰ ਏਡੀ ਵੱਟਤ ਕਰਾਉਨੇ ਆ, ਇਹਨਾਂ ਤੁਹਾਨੂੰ ਅਸੀਂ ਸਹਿਚਾਰ ਬਖਸ਼ਦੇ ਹਾਂ ਕਿ ਅਸੀਂ ਆਪਣੇ ਜਿਹੜੇ ਫੌਜੀ ਟਿਕਾਣੇ ਜਾਂ ਫੌਜੀ ਅੱਡੇ ਆਪਣੇ ਉਹ ਵੀ ਤੁਹਾਨੂੰ ਵਰਤਣ ਲਈ ਅਸੀਂ ਖੋਲ ਦਿੱਤੇ ਆ। ਸੋ ਸਾਡੇ ਨਾਲ ਤੁਸੀਂ ਜੇ ਚੱਲਣਾ ਹੈ ਤੇ ਘੱਟੋ ਘੱਟ ਤੁਹਾਨੂੰ ਸਪਸ਼ਟ ਨੀਤੀ ਅਪਣਾਉਣੀ ਪਏਗੀ। ਇਹ ਨਹੀਂ ਹੈ ਕਿ ਉਧਰੋਂ ਸਾਨੂੰ ਤੁਸੀਂ ਪਿੱਠ ਥਾਪੜਾ ਦੇ ਕੇ ਤੋਰ ਦਿੰਦੇ ਹੋ, ਅਗਲੇ ਦਿਨ ਤੁਹਾਡੀ ਮੁਲਾਕਾਤ ਹੈ ਜਿਹੜੀ ਉਹ ਨਵਾਜ਼ ਸ਼ਰੀਫ ਨਾਲ ਹੋ ਜਾਂਦੀ ਹੈ। ਇਹੋ ਜਿਹੀਆਂ ਗੱਲਾਂ ਨਹੀਂ ਚੱਲਣੀਆਂ। ਸੋ ਕੂਟਨੀਤੀ ਹੈ ਜਿਹੜੀ ਉਹ ਸਪਸ਼ਟ ਕਰਨ ਦੀ ਜ਼ਰੂਰਤ ਹੈ। ਪਰ ਸਪਸ਼ਟ ਇਹੋ ਜਿਹੀ ਕੂਟਨੀਤੀ ਹੈ ਨਰਿੰਦਰ ਮੋਦੀ ਸਰਕਾਰ ਦੀ ਕਿ ਇੱਕ ਸੰਮੇਲਨ ਦੇ ਵਿੱਚ ਇਹ ਦੋਵੇਂ ਪ੍ਰਧਾਨ ਮੰਤਰੀ ਹੱਥ ਨਹੀਂ ਮਿਲਾਉਂਦੇ, ਪਰ ਇੱਕ ਵਪਾਰੀ ਦੇ ਕਹਿਣ ਤੇ ਇਹ ਮੂੰਹ ਨੇਰੇ ਜਾ ਕੇ ਨੇਪਾਲ 'ਚ ਮਿਲ ਲੈਂਦੇ ਆ। ਫਿਰ ਇਸ ਤੋਂ ਇਲਾਵਾ ਮਾਸਕੋ ਦੇ ਵਿੱਚੋਂ ਸਾਡਾ ਪ੍ਰਧਾਨ ਮੰਤਰੀ ਤੁਰਦਾ ਹੈ ਵਾਇਆ ਕਾਬਲ ਹੋ ਕੇ, ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਨਵਾਜ਼ ਸ਼ਰੀਫ ਦੀ ਹਵੇਲੀ 'ਚ ਪਹੁੰਚ ਕੇ ਉਹਨਾਂ ਦੇ ਜਵਾਕਾਂ ਨੂੰ ਸ਼ਗਨ ਦੇ ਆਉਂਦਾ, ਉੱਥੋਂ ਚਾਹ ਪਾਣੀ ਪੀ ਆਉਂਦਾ। ਸੋ ਇਹੋ ਜਿਹੀ ਕੂਟਨੀਤੀ ਹੈ ਜਿਹੜੀ ਉਹ ਨਰਿੰਦਰ ਮੋਦੀ ਦਾ ਨੁਕਸਾਨ ਕਰਦੀ ਪਈ ਹੈ। ਇੱਕ ਸਰਵੇ ਦੀ ਰਿਪੋਰਟ ਵੀ ਆਈ ਹੈ ਇਸੇ ਖਿੱਚਾਤਾਣ ਦੇ ਵਿੱਚ, ਉਹਦੇ ਵਿੱਚ ਵੀ ਦੱਸਿਆ ਗਿਆ ਕਿ ਨਰਿੰਦਰ ਮੋਦੀ ਦੀ ਜਿਹੜੀ ਲੋਕਪ੍ਰਿਯਤਾ ਸੀ, ਜਿਹੜਾ ਭਰੋਸਾ ਸੀ ਇਸ ਮਾਮਲੇ ਦੇ ਵਿੱਚ, ਉਹ ਅੱਧੋ ਅੱਧ ਹੈ ਜਿਹੜਾ ਹੁਣ ਖਤਮ ਹੋ ਗਿਆ। ਜਿਹੜਾ ਬਚਿਆ ਖੁਚਿਆ ਭਰੋਸਾ ਹੈ ਉਹ ਪ੍ਰਧਾਨ ਮੰਤਰੀ ਨੂੰ ਹੁਣ ਬਹਾਲ ਕਰਨਾ ਪਵੇਗਾ। ਕੁਛ ਨਾ ਕਰੇ, ਅਸੀਂ ਇਹ ਨਹੀਂ ਕਹਿੰਦੇ ਕਿ ਜੰਗ ਲਾ ਲਵੇ, ਆਡਾ ਲਾ ਲਵੇ ਪਾਕਿਸਤਾਨ ਦੇ ਨਾਲ, ਪਰ ਘੱਟੋ ਘੱਟ ਕੂਟਨੀਤੀ ਸਪਸ਼ਟ ਕਰੇ। ਔਰ ਦੂਜੀ ਗੱਲ ਇਹ ਹੈ ਕਿ ਆਪਣਾ ਕਿਲਾ ਮਜ਼ਬੂਤ ਕਰੇ, ਆਪਣੇ ਘਰ ਦੀਆਂ ਵਾੜਾਂ ਜਿਹੜੀਆਂ ਉਹ ਮਜ਼ਬੂਤ ਰੱਖੇ। ਘੱਟੋ ਘੱਟ ਉਹ ਜਦੋਂ ਪੈਂਦੇ ਆ ਕਦੇ ਉਹ ਸਾਡੇ ਇੱਥੇ ਕਈ ਕਿਲੋਮੀਟਰ ਅੰਦਰ ਆ ਕੇ ਪਠਾਨਕੋਟ ਏਅਰਬੇਸ ਸਟੇਸ਼ਨ ਤੇ ਆ ਪੈਂਦੇ ਆ, ਕਦੇ ਉਹ ਫੌਜੀ ਕੈਂਪ ਦੇ ਵਿੱਚ ਆ ਵੜਦੇ ਆ। ਇਹ ਤੇ ਬਹੁਤ ਵੱਡੀ ਫੇਲਿਅਰ ਹੈ ਨਾ ਸਰਕਾਰ ਦੀ। ਇਹ ਤੇ ਉਹਨਾਂ ਦਾ ਰਹਿਮੋ ਕਰਮ ਆ ਕਿ ਉਹ ਇੰਨੇ ਦਿਨ ਵਿੱਚੋਂ ਪਾ ਲੈਂਦੇ ਆ। ਸਾਡੀ ਤੇ ਇੱਥੇ ਕੋਈ ਵੀ ਆਪਦੀ ਤਿਆਰੀ ਨਹੀਂ। ਸੋ ਘੱਟੋ ਘੱਟ ਇਹਨੂੰ ਆਪਣਾ ਕਿਲਾ ਮਜ਼ਬੂਤ ਜ਼ਰੂਰ ਕਰਨਾ ਚਾਹੀਦਾ ਹੈ ਤੇ ਕੂਟਨੀਤੀ ਹੈ ਜਿਹੜੀ ਉਹ ਸਪਸ਼ਟ ਕਰ ਦੇਣੀ ਚਾਹੀਦੀ ਹੈ। ਜੀ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸਤਿੰਦਰ ਸੱਤੀ ਦੀ। ਕਾਫੀ ਰੌਲਾ ਗੋਲਾ ਪਿਆ ਸੀਗਾ, ਕਾਫੀ ਇਹਦੀਆਂ ਕੁਆਲੀਫਿਕੇਸ਼ਨਾਂ ਜਿਹੜੀਆਂ ਉਸ 'ਤੇ ਵੀ ਗੱਲਬਾਤ ਹੁੰਦੀ ਰਹੀ ਆ, ਤੇ ਪਰ ਅਖੀਰ ਨੂੰ ਇਹ ਸੱਤਾਧਾਰੀ ਪਾਰਟੀ ਦਾ ਫਾਇਦਾ ਲੈ ਗਈ ਆ ਤੇ ਲੈ ਲਿਆ ਕੋਈ ਨਾ ਕੋਈ ਅਹੁਦਾ। ਬੀਬੀ ਸਤਿੰਦਰ ਸੱਤੀ ਹੈ ਜਿਹੜੀ ਉਹ ਕਹਿ ਲਈਏ ਕਿ ਹੁਣ ਸਾਹਿਤ ਦੀ ਵੀ ਮੁਖੀ ਬਣ ਗਈ ਹੈ, ਨਾਟਕ ਕਲਾ ਦੀ ਵੀ ਮੁਖੀ ਬਣ ਗਈ ਹੈ, ਤੇ ਜਿਹੜੀਆਂ ਸੂਖਮ ਕਲਾਵਾਂ ਹੁੰਦੀਆਂ ਉਹਦੀ ਵੀ ਮੁਖੀ ਬਣ ਗਈ ਹੈ। ਸਾਰੀਆਂ ਕਲਾਵਾਂ ਦੀ ਜਿਹੜੀ ਕਲਾ ਹੈ ਉਹ ਹੁਣ ਬੀਬੀ ਸਤਿੰਦਰ ਸੱਤੀ ਦੇ ਹੱਥ ਆਏਗੀ। ਸਤਿੰਦਰ ਸੱਤੀ ਦੀ ਤੁਸੀਂ ਕਹਿੰਦੇ ਹੋ ਕਿ ਕੁਆਲੀਫਿਕੇਸ਼ਨ ਦੇ ਚਰਚੇ ਵਾਹਵਾ ਹੁੰਦੇ ਆ। ਅੱਜ ਕੱਲ ਦੇ ਦੌਰ ਦੇ ਵਿੱਚ ਇੱਕ ਹੀ ਕੁਆਲੀਫਿਕੇਸ਼ਨ ਚਾਹੀਦੀ ਹੈ ਕਾਮਯਾਬ ਹੋਣ ਲਈ, ਉਹ ਬੀਬੀ ਕੋਲ ਸੀ। ਇਹ ਜਦੋਂ ਵੀ ਮਾਈਕ ਫੜਦੀ ਹੁੰਦੀ ਸੀ ਵਿਸ਼ਵ ਕਬੱਡੀ ਕੱਪ ਦੇ ਵਿੱਚ, ਤੇ ਉਨੀ ਵਾਰ ਸਾਹ ਨਹੀਂ ਸੀ ਲੈਂਦੀ ਹੁੰਦੀ ਜਿੰਨੇ ਵਾਰੀ ਇਹ ਸੁਖਬੀਰ ਬਾਦਲ ਦੇ ਨਾਂ ਦਾ ਜਕਾਰਾ ਲਾ ਦਿੰਦੀ ਹੁੰਦੀ ਸੀ। ਸੋ ਇਹ ਬੜੀ ਵੱਡੀ ਯੋਗਤਾ, ਤੇ ਇਸੇ ਯੋਗਤਾ ਦੇ ਆਧਾਰ ਤੇ ਹੀ ਬੀਬੀ ਹੈ ਜਿਹੜੀ ਇੱਥੋਂ ਤੱਕ ਪਹੁੰਚੀ ਹੈ। ਹਾਲਾਂਕਿ ਬਹੁਤ ਸਦਮੇ 'ਚ ਹੈ ਸਾਹਿਤ ਜਗਤ ਕੇ ਸਾਡੇ ਸਭ ਤੋਂ ਵਕਾਰੀ ਸੰਸਥਾ ਦੇ ਨਾਲ ਕਿਹੋ ਜਿਹੀਆਂ ਖੇਡਾਂ ਹੋ ਰਹੀਆਂ ਨੇ, ਪਰ ਸਤਿੰਦਰ ਸੱਤੀ ਜਿਹੜੀ ਹੈ ਉਹ ਇਸ ਸਮੇਂ ਬਿਰਾਜਮਾਨ ਹੋ ਗਈ ਹੈ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਪਰਸਨ ਦੀ ਕੁਰਸੀ ਤੇ ਉਹਦੇ ਨਾਲ ਡਾਕਟਰ ਲਖਵਿੰਦਰ ਚੌਹਲ ਨੇ ਮੇਰੇ ਹਿਸਾਬ ਦੇ ਨਾਲ ਇੱਕ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਤੇ ਇੱਕ ਹੋਰ ਨੇ। ਉਹਨਾਂ ਦੋਵਾਂ ਨਾਵਾਂ ਤੇ ਕੋਈ ਬਹੁਤਾ ਵੱਡਾ ਵਿਵਾਦ ਨਹੀਂ ਹੈ।
ਵਿਵਾਦ ਹੈ ਸਤਿੰਦਰ ਸਤੀ ਦੇ ਨਾਮ ਤੇ, ਕਿਉਂਕਿ ਬਹੁਤ ਸਾਰੇ ਸਾਹਿਤਕਾਰ ਜਿਹੜੇ ਮੰਨੇ ਪ੍ਰਮੰਨੇ ਆ ਉਹ ਇਸ ਨਿਯੁਕਤੀ ਨੂੰ ਪ੍ਰਵਾਨ ਨਹੀਂ ਕਰਦੇ, ਰੱਦ ਕਰਦੇ ਆ। ਉਹ ਕਹਿੰਦੇ ਕਿ ਬਹੁ ਵਕਾਰੀ ਸੰਸਥਾ ਸੀ, ਪਰ ਇਹ ਬਹੁ ਵਕਾਰੀ ਸੰਸਥਾ ਜਿਹੜੀ ਅੱਜ ਸਿਆਸਤ ਦੀ ਮਾਰੀ ਸੰਸਥਾ ਹੋ ਗਈ ਹੈ, ਇਹਦੇ ਵਿੱਚ ਸਿਆਸੀ ਦਖਲਅੰਦਾਜ਼ੀ ਹੈ ਜਿਹੜੀ ਬੰਦ ਹੋਣੀ ਚਾਹੀਦੀ ਹੈ। ਹੁਣ ਸਤਿੰਦਰ ਸਤੀ ਦਾ ਜੇ ਆਪਾਂ ਲਾਈਏ, ਕੋਈ ਵਿਰੋਧਤਾ ਨਹੀਂ, ਸਾਡੇ ਪੰਜਾਬ ਦੀ ਇਹ ਵੀ ਕੁੜੀ ਹੈ, ਪਰ ਇਹਦੇ ਕੋਲ ਕੋਈ ਇਹੋ ਜਿਹਾ ਸਾਹਿਤਕ ਤਜਰਬਾ ਨਹੀਂ ਹੈ ਸਿਵਾਏ ਮੰਚ ਸੰਚਾਲਨ ਕਰਨ ਤੋਂ ਇਲਾਵਾ। ਇਹਦੀ ਗਾਇਕੀ ਹੈ ਜਿਹੜੀ ਉਹ ਪਿੱਟੀ ਹੋਈ ਹੈ, ਅਦਾਕਾਰੀ ਹੈ ਜਿਹੜੀ ਉਹਦੇ ਚੋਂ ਵੀ ਇਹ ਫਲॉप ਹੋਈ ਹੈ। ਇੱਕੋ ਇੱਕ ਇਹਦੇ ਕੋਲ ਕਲਾ ਹੈ ਜਿਹਦੀ ਕਦਰਦਾਨੀ ਬਣਦੀ ਹੈ, ਉਹ ਹੈ ਕਿ ਮੰਚ ਸੰਚਾਲਕਾ ਇਹ ਬਿਹਤਰੀਨ ਆ, ਪਰ ਉਹ ਵੀ ਕੋਈ ਲੋਕ ਪੱਖੀ ਮੰਚ ਸੰਚਾਲਕਾ ਨਹੀਂ। ਰਵਾਇਤੀ ਜਿਸ ਤਰ੍ਹਾਂ ਦੇ ਪੇਸ਼ੇਵਰ ਗਾਇਕ ਜਾਂ ਮੰਚ ਸੰਚਾਲਕ ਹੁੰਦੇ ਆ, ਉਸੇ ਤਰ੍ਹਾਂ ਦੀ ਹੈ। ਕੋਈ ਇਹੋ ਜਿਹਾ ਮਾਰਕਾ ਨਹੀਂ ਮਾਰਿਆ ਕਿ ਅਸੀਂ ਕਹਿ ਦਈਏ ਕਿ ਬਹੁਤ ਵੱਡੀ ਸਮਾਜ ਸੇਵੀ ਵੀ ਹੈ ਨਾਲ। ਬਸ ਇਹੋ ਹੀ ਇਹਦੀ ਪ੍ਰਾਪਤੀ ਹੈ ਕਿ ਪੰਜਾਬ ਸਰਕਾਰ ਦੇ ਗੁਣ ਇੰਨੇ ਬਹੁਤ ਗੱਜ ਵੱਜ ਕੇ ਗਾਏ ਆ ਕਿ ਉਹ ਕੰਮ ਵੀ ਆਇਆ। ਹੁਣ ਸਾਹਿਤਕ ਜਗਤ ਹੈ ਜਿਹੜਾ, ਉਹ ਸਿਰਫ ਤੇ ਸਿਰਫ ਇਹ ਕਹਿੰਦਾ ਆ, ਕਿਸੇ ਉਹ ਵਿਅਕਤੀ ਵਿਸ਼ੇਸ਼ ਦਾ ਵਿਰੋਧ ਨਹੀਂ ਕਰਦਾ। ਮੈਂ ਬਹੁਤ ਸਾਰੇ ਸਾਹਿਤਕਾਰਾਂ ਨਾਲ ਨਿੱਜੀ ਤੌਰ ਤੇ ਇਸ ਮਾਮਲੇ 'ਚ ਗੱਲਬਾਤ ਕੀਤੀ। ਕੋਈ ਬੀਬੀ ਸਤਿੰਦਰ ਸਤੀ ਦੇ ਨਾਲ ਕੋਈ ਅੰਦਰੋਂ ਦਵੈਸ਼ ਨਹੀਂ ਰੱਖਦਾ। ਉਹਨਾਂ ਦਾ ਕਹਿਣਾ ਆ ਕਿ ਦੇਖੋ, ਜਿਸ ਸਾਹਿਤ ਨੇ ਸਮਾਜ ਨੂੰ ਪ੍ਰੇਰਨਾ ਦੇਣੀ ਹੈ, ਸਮਾਜ ਦਾ ਇੱਕ ਮਾਰਗਦਰਸ਼ਨ ਕਰਨਾ ਹੈ, ਸਮਾਜ ਦੇ ਲਈ ਚਾਨਣ ਮੁਨਾਰਾ ਬਣਨਾ ਹੈ, ਉਹਦੀ ਡੋਰ ਹੈ ਜਿਹੜੀ, ਸਾਹਿਤ ਜਗਤ ਦੀ ਡੋਰ ਹੈ ਜਿਹੜੀ, ਜਿਸ ਬੰਦੇ ਦੇ ਹੱਥ ਜਾਣੀ ਹੈ, ਉਹ ਹੱਥ ਕਾਇਮ ਕਰਨੇ ਜਿਹੜੇ ਆ ਉਹ ਸਾਹਿਤ ਜਗਤ ਦੇ ਹੱਥ ਦਿੱਤੇ ਜਾਣ ਕਿ ਉਹਨਾਂ ਨੇ ਕਿਹੜਾ ਹੱਥ ਕਾਇਮ ਕਰਨਾ ਹੈ ਜਿਹਦੇ ਹੱਥ ਵਾਗਡੋਰ ਆਉਣੀ ਹੈ। ਸੋ ਇਹ ਅਧਿਕਾਰ ਮੇਰੇ ਖਿਆਲ ਦੇ ਨਾਲ ਸਾਹਿਤਕ ਹਸਤੀਆਂ ਦੇ ਕੋਲ ਹੀ ਰਹਿਣਾ ਚਾਹੀਦਾ, ਲੇਖਕਾਂ ਕੋਲ ਹੀ ਰਹਿਣਾ ਚਾਹੀਦਾ, ਬੁੱਧੀਜੀਵੀਆਂ ਕੋਲ ਰਹਿਣਾ ਚਾਹੀਦਾ ਹੈ ਕਿ ਉਹਨਾਂ ਨੇ ਆਪਣਾ ਨੰਬਰਦਾਰ ਕਿਹਨੂੰ ਬਣਾਉਣਾ। ਇਹ ਨਹੀਂ ਹੈ ਕਿ ਸਰਕਾਰ ਜਿਹੜੀ ਹੈ ਉਹ ਥਾਪ ਦੇਵੇ। ਹੁਣ ਇਹਨਾਂ ਨੇ ਥਾਪ ਦਿੱਤਾ, ਸਰਕਾਰ ਜਾਣ ਵਾਲੀ ਹੈ, ਮੰਨ ਲਓ ਸਰਕਾਰ ਉਲਟ ਵੀ ਬਣ ਗਈ, ਪਰ ਇਹਨਾਂ ਦੇ ਥਾਪੇ ਜਿਹੜੇ ਨੰਬਰਦਾਰ ਆ ਉਹ ਕੰਮ ਕਰਦੇ ਰਹਿਣ ਕਿ ਉਹਨਾਂ ਚਿਰ ਨੂੰ ਫੇਰ ਉਹ ਜਿਹੜੀ ਸਰਕਾਰ ਆ ਉਹ ਆਪਦਾ ਕਾਰਜਕਾਲ ਪੂਰਾ ਕਰ ਜੇਗੀ। ਤਾਂ ਇਹ ਅਸਿੱਧੇ ਤੌਰ ਤੇ ਕਲਾ ਨੂੰ ਆਪਣੀ ਸਿਆਸੀ ਗੀਜ਼ੇ ਦੇ ਵਿੱਚ ਕਰਨ ਦੀ ਇੱਕ ਚਾਲ ਆ। ਮੇਰੇ ਖਿਆਲ ਦੇ ਨਾਲ ਇਹ ਜੋ ਰਵਾਇਤ ਹੈ, ਜੋ ਪਰਤ ਆ, ਇਹ ਸਾਡੇ ਸੱਭਿਆਚਾਰ ਦਾ, ਸਾਡੇ ਸਾਹਿਤ ਦਾ ਬੇੜਾ ਗਰਕ ਕਰੇਗੀ, ਜਿਵੇਂ ਅੱਗੇ ਸੂਬੇ ਦਾ ਕੀਤਾ ਹੋਇਆ ਨਾ। ਜੀ ਜੀ ਬਿਲਕੁਲ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੰਚ ਸੰਚਾਲਕਾ ਉਹ ਇੱਕ ਮੰਚ ਤੇ ਹੀ ਬੋਲ ਸਕਦੀ ਹੈ, ਦੂਜੇ ਤੇ ਤਾਂ ਬਹੁਤ ਔਖਾ। ਅਮਰੀਕਾ ਦੇ ਵਿੱਚ ਆਈ ਸੀਗੀ, ਵੈਸੇ ਇੱਕ ਛੋਟੇ ਜਿਹੇ ਪੰਡਾਲ ਦੇ ਵਿੱਚੋਂ ਹੀ ਉਡਾਰੀਆਂ ਲਾਉਣੀਆਂ ਪਈਆਂ। ਅੱਗੇ ਆਪਾਂ ਜੱਜਾਂ ਦੀ ਚੋਣ ਦੀ ਗੱਲ ਕਰਦੇ ਹਾਂ ਕਿ ਇੱਕ ਖੁਦ ਮੁਖਤਾਰ ਸੰਸਥਾ ਬਣਾਉਣ ਦੀ ਗੱਲ ਹੋ ਰਹੀ ਸੀ, ਪਰ ਉਸ ਮੰਗ ਨੂੰ ਸੁਪਰੀਮ ਕੋਰਟ ਨੇ ਖਾਰਜ ਕੀਤਾ। ਸਾਡੇ ਭਾਰਤ ਦਾ ਜਿਹੜਾ ਹਾਲ ਬਣਿਆ ਖੜਾ ਹੈ, ਉਹਦੇ ਵਿੱਚ ਜਿੰਨਾ ਭਾਰਤ ਦਾ ਸਾਰਾ ਟੋਟਲ ਆਵਾਮ ਆ, ਖਾਸ ਤੌਰ ਤੇ ਜਾਗਰੂਕ ਵਰਗ ਹੈ ਜਿਹੜਾ, ਉਹਦੀ ਨਿਗਾਹ ਸੁਪਰੀਮ ਕੋਰਟ ਤੇ ਲੱਗੀ ਰਹਿੰਦੀ ਹੈ ਕਿ ਸੁਪਰੀਮ ਕੋਰਟ ਇੱਧਰ ਵੀ ਸੁਧਾਰ ਕਰ ਦੇਗੀ, ਇੱਧਰ ਵੀ ਸੁਧਾਰ ਕਰ ਦੇਗੀ। ਤੇ ਆਖਿਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਪਿੱਛੇ ਜੇ ਆਖਣਾ ਪਿਆ ਕਿ ਭਾਈ ਸੁਪਰੀਮ ਕੋਰਟ ਹੈ ਜਿਹੜੀ ਉਹ ਹਰ ਮਰਜ਼ ਦੀ ਦਵਾ ਨਹੀਂ ਹੈ, ਕੁਛ ਨਾ ਕੁਛ ਤੁਹਾਨੂੰ ਵੀ ਕਰਨਾ ਪਵੇਗਾ। ਪਰ ਸੁਪਰੀਮ ਕੋਰਟ ਦੇ ਵਿੱਚ ਬਹੁਤ ਉਮੀਦ ਜਿਹੜੀ ਹੈ ਭਾਰਤੀ ਜਨਤਾ ਨੂੰ ਦਿਖਦੀ ਹੈ ਕਿ ਸਾਡੀ ਜਨਤਾ ਦੀ ਇਹ ਬਾਂਹ ਫੜਨ ਵਾਲੀ ਇੱਕ ਸਭ ਤੋਂ ਵੱਡੀ ਜਿਹੜੀ ਕਾਨੂੰਨੀ ਸੰਸਥਾ ਹੈ ਉਹ ਹਰਦਮ ਹਾਜ਼ਰ ਆ। ਇਹ ਇੱਕ ਬਹੁਤ ਅਹਿਮ ਮੁੱਦਾ ਹੈ ਜਿਹਦੇ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਉਹ ਪਟੀਸ਼ਨ ਹੈ ਜਿਹੜੀ ਪੈਂਦੀ ਸੱਟੇ ਖਾਰਜ ਕਰ ਦਿੱਤੀ, ਜਿਹਦੇ ਵਿੱਚ ਕੋਲੀਜੀਅਮ ਸਿਸਟਮ ਹੈ ਜਿਹੜਾ ਉਹਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਉਹਦੀ ਥਾਂ ਤੇ ਇਹ ਮੰਗ ਕੀਤੀ ਗਈ ਸੀ ਕਿ ਖੁਦ ਮੁਖਤਿਆਰੀ ਕੋਈ ਸੰਸਥਾ ਬਣਾ ਦਿੱਤੀ ਜਾਵੇ। ਇੱਕ ਸੰਸਥਾ ਹੈ ਕਾਨੂੰਨੀ ਨੁਕਤਿਆਂ ਦੇ ਨਾਲ ਜੁੜੀ, ਉਹਨੇ ਪਟੀਸ਼ਨ ਪਾਈ ਸੀ, ਪਰ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ ਕਿਉਂਕਿ ਇਹ ਸੰਵਿਧਾਨ ਦਾ ਬਦਲਣਾ ਹੈ। ਉਹਨਾਂ ਨੇ ਸਿੱਧੇ ਤੌਰ ਤੇ ਇਹ ਦਲੀਲ ਦਿੱਤੀ ਸੁਪਰੀਮ ਕੋਰਟ ਦੇ ਜੱਜਾਂ ਨੇ ਕਿ ਭਾਈ ਇਹ ਜਿਹੜੀ ਤੁਸੀਂ ਮੰਗ ਕਰਦੇ ਹੋ ਇਹ ਸੰਵਿਧਾਨ ਨੂੰ ਬਦਲਣ ਦੇ ਬਰੋਬਰ ਹੈ। ਤਾਂ ਇਹਦੇ ਮਤਲਬ ਇਹ ਹੋਇਆ ਕਿ ਕਾਨੂੰਨ ਹੀ ਬਣ ਸਕਦਾ ਕੋਈ ਸੰਸਦ ਦੇ ਵਿੱਚ ਇਹੋ ਜਿਹਾ ਕਿ ਕੋਲੀਜੀਅਮ ਸਿਸਟਮ ਹੈ ਜਿਹੜਾ ਉਹ ਖਤਮ ਕਰ ਦਿੱਤਾ ਜਾਵੇ। ਕੋਲੀਜੀਅਮ ਸਿਸਟਮ ਕੀ ਹੈ? ਇਹ ਉਹ ਸਿਸਟਮ ਆ ਜਿਹਦੇ ਵਿੱਚ ਸੁਪਰੀਮ ਕੋਰਟ ਦੇ 5 ਸੀਨੀਅਰ ਜੱਜ ਹੈ ਜਿਹੜੇ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ ਲਈ ਜੱਜ ਅਪੁਆਇੰਟ ਕਰਦੇ ਆ ਤੇ ਉਹਦੇ ਉੱਤੇ ਕੇਂਦਰ ਸਰਕਾਰ ਹੈ ਜਿਹੜੀ ਮੋਹਰ ਲਾਉਂਦੀ ਹੈ। 90 ਦੇ ਦਹਾਕੇ ਤੱਕ ਇਹ ਕੰਮ ਨਹੀਂ ਸੀਗਾ, ਇਹ 90 ਤੋਂ ਬਾਅਦ ਇਹ ਕੋਲੀਜੀਅਮ ਸਿਸਟਮ ਹੈ ਜਿਹੜਾ ਚਾਲੂ ਕੀਤਾ ਗਿਆ। ਪਰ ਹੁਣ ਇਹਦੇ ਵਿੱਚ ਦੋਸ਼ ਇਹ ਲੱਗਦੇ ਆ ਕਿ ਸੁਪਰੀਮ ਕੋਰਟ ਦੇ ਜਿਹੜੇ ਜੱਜ ਆ
ਉਹ ਆਪਣੇ ਨੇੜਦੇ ਸਕੇ ਸੰਬੰਧੀਆਂ ਨੂੰ ਲਾਭ ਦੇ ਦਿੰਦੇ ਆ। ਪਰ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਆ ਕਿ ਜੇ ਕੋਈ ਖੁਦ ਮੁਖਤਿਆਰੀ ਸੰਸਥਾ ਬਣ ਗਈ ਹੈ, ਜਿਵੇਂ ਹੁਣ ਅਸੀਂ ਪਿੱਛੇ ਗੱਲ ਕਰਕੇ ਆਏ ਹਾਂ, ਸਾਹਿਤਕ ਸੰਸਥਾ ਵੀ ਤੇ ਖੁਦ ਮੁਖਤਿਆਰੀ ਸੰਸਥਾ ਆ। ਜਿਸ ਤਰ੍ਹਾਂ ਉੱਥੇ ਹੋ ਰਿਹਾ ਸਭ ਕੁਝ, ਮੰਨ ਲਓ ਕੱਲ ਨੂੰ ਖੁਦ ਮੁਖਤਿਆਰੀ ਸੰਸਥਾ ਬਣਾ ਦਿੱਤੀ ਜਾਂਦੀ ਹੈ, ਉਹਦੀ ਵਾਗਡੋਰ ਵੀ ਤਾਂ ਉਹ ਜਿਹੜੇ 5 ਸਾਲ ਰਾਜ ਕਰਨਾ ਹੈ ਉਹਨਾਂ ਦੇ ਹੱਥ ਚਲੀ ਜਾਏਗੀ। ਕਿਉਂਕਿ ਕੋਈ ਵੀ ਸੰਸਥਾ ਇੱਥੇ ਤੇ ਜਿਹੜੀਆਂ ਵੱਡੀਆਂ ਪੜਤਾਲੀ ਏਜੰਸੀਆਂ ਜਾਂਚ ਪੜਤਾਲ ਕਰਦੀਆਂ ਜਿਹੜੀਆਂ, ਉਹਨਾਂ ਦੀ ਵੀ ਡੋਰ ਉਹ ਇੱਥੋਂ ਤੱਕ ਆ ਕਿ ਸੁਪਰੀਮ ਕੋਰਟ ਆਪ ਹੀ ਕਹਿੰਦੀ ਹੈ ਕਿ ਫਲਾਣੀ ਏਜੰਸੀ ਹੈ ਜਿਹੜੀ ਉਹ ਤੋਤੇ ਦਾ ਪਿੰਜਰਾ ਆ, ਪਿੰਜਰੇ ਦਾ ਤੋਤਾ ਆ। ਸੋ ਇਹ ਖੁਦ ਮੁਖਤਿਆਰੀ ਸੰਸਥਾ ਦਾ ਜਿਹੜਾ ਉਹਨਾਂ ਨੇ ਦਿੱਤਾ ਸੀਗਾ ਨੁਕਤਾ, ਉਹ ਸੁਪਰੀਮ ਕੋਰਟ ਨੇ ਠੁਕਰਾ ਦਿੱਤਾ ਹੈ। ਇਹ ਵੈਸੇ ਸੁਪਰੀਮ ਕੋਰਟ ਦੀ ਆਪਣੀ ਜਿਹੜੀ ਦਲੀਲ ਹੈ ਉਹ ਆਪਣੀ ਜਗ੍ਹਾ ਤੇ ਠੀਕ ਆ, ਕਿਉਂਕਿ ਸੰਸਥਾਵਾਂ ਵੀ ਇੱਥੇ ਆਜ਼ਾਦਾਨਾ ਕੰਮ ਨਹੀਂ ਕਰ ਸਕਦੀਆਂ। ਪਰ ਇਹ ਜ਼ਰੂਰ ਹੋਣਾ ਚਾਹੀਦਾ ਹੈ ਕਿ ਜਿਹੜੀ ਥੋੜ੍ਹੀ ਜਿਹੀ ਇੱਕ ਸੁਪਰੀਮ ਕੋਰਟ ਦੇ ਇਹਨਾਂ ਕੋਲੀਜੀਅਮ ਦੇ ਵਿੱਚੋਂ ਇਹ ਚੀਜ਼ ਸਾਹਮਣੇ ਆਉਂਦੀ ਹੈ ਕਿ ਇੱਥੇ ਰਿਸ਼ਤੇਦਾਰਾਂ ਨੂੰ, ਨਾਤੀਆਂ ਨੂੰ ਲਾਭ ਦਿੱਤਾ ਜਾਂਦਾ ਹੈ, ਇਹਦੇ ਵਿੱਚ ਥੋੜ੍ਹੀ ਜਿਹੀ ਪਾਰਦਰਸ਼ਤਾ ਆਉਣੀ ਚਾਹੀਦੀ ਹੈ। ਯਕੀਨੀ ਬਣਾਉਣਾ ਚਾਹੀਦਾ ਕਿ ਯੋਗਤਾ ਨੂੰ ਹੀ ਪਹਿਲ ਹੋਵੇ। ਇਹ ਨਹੀਂ ਹੈ ਕਿ ਰਿਸ਼ਤੇਦਾਰੀ ਨੂੰ ਜਿਹੜੀ ਹੈ ਉਹ ਪ੍ਰਾਥਮਿਕਤਾ ਦਿੱਤੀ ਜਾਵੇ। ਬਾਕੀ ਜੇ ਇਕੱਲਾ ਕੇਂਦਰ ਕੋਲ ਵੀ ਇਹ ਹੱਕ ਚਲਾ ਜਾਂਦਾ ਹੈ ਤਾਂ ਕੇਂਦਰ ਵੀ ਘੱਟ ਨਹੀਂ ਕਰੇਗੀ। ਹੁਣ ਕੋਸ਼ਿਸ਼ ਵੈਸੇ ਇਹਨਾਂ ਦੀ ਇਹ ਹੀ ਹੈ, ਹੋ ਸਕਦਾ ਮੇਰਾ ਤੇ ਸੋਚਣਾ ਇਹ ਹੈ ਕਿ ਜਿਹੜੀ ਇਹ ਸੰਸਥਾ ਵੱਲੋਂ ਪਟੀਸ਼ਨ ਪਾਈ ਗਈ ਹੈ, ਪਾਈ ਨਹੀਂ ਗਈ, ਪਵਾਈ ਗਈ ਹੈ, ਕਿਉਂਕਿ ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਾ ਇੱਕ ਟਕਰਾਅ ਚੱਲੀ ਜਾਂਦਾ ਹੈ। ਕੇਂਦਰ ਸਰਕਾਰ ਦੇ ਵਿੱਚੋਂ ਕੁਝ ਬੰਦੇ ਇਹੋ ਜਿਹੇ ਆ ਜਿਹੜੇ ਚਾਹੁੰਦੇ ਆ ਕਿ RSS ਦੀ ਇੱਕ ਲੌਬੀ ਸੁਪਰੀਮ ਕੋਰਟ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਬਿਠਾਈ ਜਾਵੇ ਤੇ ਉਹਦੇ ਮੁਤਲਕ ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਹੈ ਉਹ ਡਾਹ ਨਹੀਂ ਦਿੰਦਾ ਤੇ ਇਹਦਾ ਵਿੱਚੋਂ ਹੋ ਸਕਦਾ ਕਿ ਰਾਹ ਕੱਢਿਆ ਗਿਆ ਹੋਵੇ। ਪਰ ਸੁਪਰੀਮ ਕੋਰਟ ਦੇ ਜੱਜ ਹੈ ਜਿਹੜੇ, ਉਹ ਵੀ ਮਹਾਰਥੀ ਹੈ, ਉਹਨਾਂ ਨੇ ਇੱਕ ਵਾਰੀ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਹੁਣ ਅੱਗੇ ਸਮਾਂ ਦੱਸੇਗਾ, ਹੋ ਸਕਦਾ ਕਿ ਅਗਾਂਹ ਕੋਈ ਲੋਕ ਸਭਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਬਿੱਲ ਆ ਜਾਵੇ। ਜੇ ਆ ਜਾਂਦਾ ਹੈ ਤੇ ਫਿਰ ਸਮਝ ਲਿਓ ਕਿ ਇਹ ਪਟੀਸ਼ਨ ਪਾਈ ਨਹੀਂ ਸੀ ਗਈ, ਪਵਾਈ ਗਈ ਸੀ। ਬਿਲਕੁਲ ਜੀ, ਬਿਲਕੁਲ। ਤੇ ਮਿੰਟੂ ਜੀ, ਅਗਲੀ ਆਪਾਂ ਖਬਰ ਕਰਦੇ ਹਾਂ ਕਿ ਇੱਕ ਸਰਵੇ ਕਰਵਾਇਆ ਸੀ ਕੈਪਟਨ ਅਮਰਿੰਦਰ ਸਿੰਘ ਨੇ, ਤੇ ਉਸ ਸਰਵੇ ਤੇ ਕਰਾਰੀ ਚੋਟ ਮਾਰੀ ਆ ਭਗਵੰਤ ਮਾਨ ਨੇ। ਕੈਪਟਨ ਦੇ ਸਰਵੇ ਨੇ ਤੇ ਵੈਸੇ ਕਈਆਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਕੱਲ ਦੀ। ਉਹਨਾਂ ਨੇ ਪਤਾ ਨਹੀਂ ਕਿੱਥੋਂ ਸਰਵੇ ਕੱਢ ਲਿਆਂਦਾ ਆਪਦਾ, ਪਰ ਉਸ ਸਰਵੇ ਤੇ ਅੱਜ ਭਗਵੰਤ ਮਾਨ ਨੇ ਵਾਕਿਆ ਹੀ ਸਰਵੇ ਨੂੰ ਕਹਿ ਲਈਏ ਜਿਵੇਂ ਖਰਵਾ ਜਿਹਾ ਕਰ ਦਿੱਤਾ ਸਰਵਾ। ਇਹਨਾਂ ਨੇ ਕੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਇੱਕ ਆਜ਼ਾਦ ਏਜੰਸੀ ਵੱਲੋਂ ਸਰਵੇ ਕਰਾਇਆ ਗਿਆ, ਤਾਜ਼ਾ ਸਰਵੇ ਆ, ਉਹਦੇ 'ਚ ਸਾਨੂੰ 52% ਪੰਜਾਬ ਦੀ ਵੋਟ ਹੈ ਜਿਹੜੀ ਉਹ ਮਿਲਦੀ ਵਿਖਾਈ ਗਈ ਹੈ। ਤੇ ਹੈਰਾਨੀ ਵਾਲੀ ਗੱਲ ਹੈ ਕਿ ਕੱਲ ਕੈਪਟਨ ਅਮਰਿੰਦਰ ਸਿੰਘ ਆਪ ਹੀ ਮੰਨੇ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਸਾਡੇ ਪਿੱਛੇ ਖੜੀ 31% ਦੀ ਵੋਟ ਪੰਜਾਬ 'ਚੋਂ ਉਹ ਲਿਜਾਂਦੀ ਪਈ ਹੈ। ਤੇ ਅਕਾਲੀ ਭਾਜਪਾ ਗੱਠਜੋੜ ਹੈ ਜਿਹੜਾ, ਉਹ ਕਹਿੰਦੇ ਕਿ ਉਹ ਤੇ ਮੰਦੇ ਹਾਲੀ ਤੁਰਦਾ ਪਿਆ ਹਲਦੀ ਘੜੀ, ਉਹਨਾਂ ਨੂੰ 18% ਦੀ ਜਿਹੜੀ ਵੋਟ ਜਾਂਦੀ ਪਈ ਹੈ। ਇਹ ਸਰਵੇ ਹੈ ਜਿਹੜਾ ਉਹ ਚਾਨਚੱਕ ਚਰਚਾ ਦਾ ਵਿਸ਼ਾ ਬਣ ਗਿਆ। ਹੁਣ ਸਰਵੇ ਦੀ ਰਾਜਨੀਤੀ ਹੋਵੇ ਤੇ ਆਮ ਆਦਮੀ ਪਾਰਟੀ ਚੁੱਪ ਬਹਿ ਜੇ, ਇਹ ਹੋ ਨਹੀਂ ਸਕਦਾ। ਨਾਲੇ ਭਗਵੰਤ ਮਾਨ ਸਾਹ ਸੱਤ ਜਿਹਾ ਲੈ ਕੇ ਆਇਆ, ਥੋੜੇ ਦਿਨ ਬ੍ਰੇਕ ਲਈ ਆ ਉਹਨੇ, ਉਹ ਸਗੋਂ ਹੁਣ ਬਲ ਕੇ ਸੁੱਟਦਾ। ਉਹਨੇ ਅਮਰਿੰਦਰ ਸਿੰਘ ਨੂੰ ਘੇਰ ਲਿਆ। ਉਹ ਕਹਿੰਦਾ ਕਿ ਤੁਸੀਂ ਅੱਗੇ ਤੇ ਸਾਨੂੰ ਇਹ ਕੋਈ ਖੇਡ 'ਚ ਮੰਨਦੇ ਸੀ, ਅੱਗੇ ਤਾਂ ਤੁਸੀਂ ਸਾਨੂੰ ਮੁਕਾਬਲੇ 'ਚ ਨਹੀਂ ਮੰਨਦੇ ਸਨ। ਘੱਟੋ ਘੱਟ ਤੁਸੀਂ ਇਹ ਤੇ ਮੰਨਿਆ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਤੁਹਾਡੀਆਂ ਮੋਹਰਾਂ ਤੇ ਚੜ੍ਹ ਕੇ ਤੁਰੀ ਫਿਰਦੀ ਹੈ। ਦੂਜੇ ਪਾਸੇ ਉਹਨਾਂ ਨੇ ਇੱਕ ਹੋਰ ਬੜੀ ਤੰਜ ਕੱਸੀ, ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਹਾਲਤ ਹੈ ਜਿਹੜੀ ਉਹ ਕੁਛ ਇੱਕ ਇਹੋ ਜਿਹੇ ਬੁੱਢੇ ਦੀ ਤਰ੍ਹਾਂ ਹੋ ਗਈ ਹੈ ਜਿਹਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਤੇ ਘਰ ਵਾਲਿਆਂ ਨੂੰ ਸੇਵਾ ਕਰਨ ਲਈ ਕਹਿ ਦਿੱਤਾ ਕਿ ਸੇਵਾ ਕਰੋ ਇਹਦੀ। ਹੁਣ ਇਹ ਬਹੁਤ ਵੱਡਾ ਬਿਆਨ ਹੈ। ਵੈਸੇ ਭਗਵੰਤ ਮਾਨ ਸਾਹਿਬ ਕੋ ਜੋ ਵੀ ਬੋਲਦੇ ਆ ਉਹ ਛੋਟਾ ਤੇ ਹੁੰਦਾ ਹੀ ਨਹੀਂ, ਬਹੁਤ ਮੋਟਾ ਹੁੰਦਾ। ਪਰ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਵੇਂ ਵਲੇਟੇ 'ਚ ਲਿਆ, ਮੇਰੇ ਖਿਆਲ ਦੇ ਨਾਲ ਯਾਦ ਕਰਦੇ ਫਿਰਦੇ ਸਨ ਪਰਸੋਂ ਚੌਥ ਕਿ ਭਗਵੰਤ ਮਾਨ ਦੇ ਬਾਰੇ ਪੁਲਿਸ ਰਿਪੋਰਟ ਕਰਨੀ ਚਾਹੀਦੀ, ਉਹਨੂੰ ਲੱਭਣਾ ਚਾਹੀਦਾ ਉਹ ਕਿੱਥੇ ਆ। ਤੇ ਮੇਰੇ ਖਿਆਲ ਦੇ ਨਾਲ ਚੰਗੀ ਮੁਲਾਕਾਤ ਹੋ ਗਈ ਭਗਵੰਤ ਮਾਨ ਦੀ ਆਉਂਦੇ ਹੀ ਕੈਪਟਨ ਅਮਰਿੰਦਰ ਸਿੰਘ ਨਾਲ, ਦੋਵੇਂ ਮੈਨੂੰ ਮਿਲੀ ਹੋ ਗਏ ਆ। ਪਰ ਸਵਾਲ ਇਹ ਪੈਦਾ ਹੁੰਦਾ ਆ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਇਸ ਸਰਵੇ ਨੂੰ ਵਧਾ ਚੜਾ ਕੇ ਮੀਡੀਆ ਦੇ ਵਿੱਚ ਪੇਸ਼ ਕਰਦੇ ਪਏ ਆ, ਮੰਨ ਲਓ ਕੱਲ ਨੂੰ ਕੋਈ ਸਰਵੇ ਇਹੋ ਜਿਹੀ ਏਜੰਸੀ, ਕਿਉਂਕਿ ਇਹੋ ਜਿਹੀਆਂ ਏਜੰਸੀਆਂ ਜਿਹੜੀਆਂ ਬਹੁਤ ਸਾਰੀਆਂ ਤੁਰੀਆਂ ਫਿਰਦੀਆਂ ਕਿ ਚਲੋ ਰੁੱਤ ਦਾ ਮੇਵਾ ਪੱਕਾ ਆਪਾਂ ਵੀ ਮੂੰਹ 'ਚ ਪਾ ਲਈਏ, ਕੱਲ ਨੂੰ ਕੋਈ ਏਜੰਸੀ ਆ ਕੇ ਇੱਥੇ ਸਰਵੇ ਕਰ ਦਿੰਦੀ ਹੈ ਤੇ ਉੱਥੇ ਜਿਹੜਾ ਤੀਜਾ ਥਾਂ ਆ
ਉਹ ਥਾਂ ਕਾਂਗਰਸ ਨੂੰ ਦਿੱਤਾ ਜਾਂਦਾ ਹੈ। ਤੇ ਕੀ ਉਸ ਸਰਵੇ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਪ੍ਰਵਾਨ ਕਰੇਗਾ ਕਿ ਭਾਈ ਸਾਨੂੰ ਕਬੂਲ ਹੈ ਵੀ ਸਰਵੇ? ਜੀ, ਤੇ ਅੱਗੇ ਆਪਾਂ ਬੀਬੀ ਜੋਸ਼ ਦੀ ਗੱਲ ਕਰਦੇ ਹਾਂ ਕਿ ਆਪਣੇ ਇਲਾਕੇ ਵਿੱਚ ਤਾਂ ਕਿਸੇ ਨੂੰ ਪੱਲੇ ਨਹੀਂ ਬੰਨ੍ਹਦੀ, ਪਰ ਮਜੀਠੀਆ ਨੇ ਬੜੀਆਂ ਖਰੀਆਂ ਸੁਣਾਈਆਂ। ਬੀਬੀ ਜੋਸ਼ ਦਾ ਜਿਹੜਾ ਜੋਸ਼ ਹੈ ਐਤਕੀ ਮੱਠਾ ਪੈਣ ਵਾਲਾ ਆ, ਕਿਉਂਕਿ ਬੀਬੀ ਜੋਸ਼ ਨੇ ਹੋਸ਼ ਤੋਂ ਕੰਮ ਨਹੀਂ ਲਿਆ। ਇਹਨੇ 5 ਸਾਲਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਮਾਰ ਕੇ ਮਾਰੇ ਆ ਜਿਹੜੇ ਅਕਾਲੀ ਦਲ ਲਈ ਬਹੁਤ ਵੱਡੀ ਬਦਨਾਮੀ ਦਾ ਸਬੱਬ ਬਣਦੇ ਪਏ। ਸ਼ਾਮ 84 ਹਲਕੇ ਦੇ ਵਿੱਚੋਂ ਇਹਨੇ ਪਹਾੜਾਂ ਦੇ ਵਿੱਚੋਂ ਇੱਕ ਪਾਈਪ ਹੀ ਸਿੱਧੀ ਮੰਗਵਾ ਲਈ ਸੀ ਆਪਣੇ ਖੇਤਾਂ ਨੂੰ। ਜੇ ਸਿੰਚਾਈ ਵਿਭਾਗ ਵਾਲਿਆਂ ਨੇ ਪੁੱਛਿਆ ਤੇ ਉਹ ਕਹਿੰਦੀ ਕਿ ਤੁਸੀਂ ਕੌਣ ਹੁੰਦੇ ਹੋ? ਮੈਂ ਜਿੱਥੋਂ ਮਰਜ਼ੀ ਕਿ ਭਾਵੇਂ ਪਤਾਲ ਚੋਂ ਲਿਆਵਾਂ ਪਾਣੀ, ਭਾਵੇਂ ਆਕਾਸ਼ ਚੋਂ ਲਿਆਵਾਂ, ਤੁਸੀਂ ਕੌਣ ਹੁੰਦੇ ਜੇ? ਇਹ ਬੀਬੀ ਨੇ ਇੱਕ ਵਾਰੀ ਦੰਦ ਲਵਾਇਆ ਤੇ ਦੰਦ ਦਾ ਬਿੱਲ ਭੇਜ ਦਿੱਤਾ ਖਜ਼ਾਨਾ ਵਿਭਾਗ ਨੂੰ 56,000 ਦਾ। ਉਹਨਾਂ ਨੇ ਕਿਹਾ ਬੀਬੀ 56,000 ਦਾ ਦੰਦ ਕਿਹੜਾ ਦੰਦ ਹੁੰਦਾ ਹੈ? ਇੰਨੀ ਕੀਮਤ ਦਾ ਤੇ ਹਾਥੀ ਦਾ ਦੰਦ ਆ ਜਾਂਦਾ ਹੈ। ਤੁਸੀਂ ਕਿਹੜੇ ਲੱਕੜ ਦਾ ਦੰਦ ਲਵਾ ਲਿਆ ਹੈ? ਤਾਂ ਉਹਨਾਂ ਨੇ ਕਿਹਾ ਕਿ 700 ਰੁਪਈਆ ਦਿਆਂਗੇ ਦੰਦ ਵਾਸਤੇ, ਬੀਬੀ ਜੀ ਲੈਣਾ ਤੇ ਲਓ। ਇਹਨਾਂ ਨੇ ਉਹ ਵੀ ਚਲਾ ਕੇ ਮਾਰਿਆ, ਕਹਿੰਦੇ ਨਹੀਂ ਫਿਰ 700 ਵਾਲਾ ਨਹੀਂ, ਮੇਰਾ ਦੰਦ ਤੇ 56,000 ਵਾਲਾ। ਬੀਬੀ ਨੇ ਆ ਪਿੱਛੇ ਜੇ ਹੋਰ ਇੱਕ ਚੰਦ ਚਾੜਿਆ ਜੀ, ਇਹਦੇ ਤੇ 50 ਕਰੋੜ ਰੁਪਏ ਦੀ ਜਾਇਦਾਦ ਨੱਪਣ ਦਾ ਇਲਜ਼ਾਮ ਲੱਗਾ। ਅਦਾਲਤ ਨੇ ਇਹਨਾਂ ਨੂੰ ਸ਼ਾਇਦ ਸਮਨਿੰਗ ਵੀ ਕੀਤੀ ਹੈ। ਹੋਰ ਇਹੋ ਜਿਹੇ ਬਹੁਤ ਸਾਰੇ ਜਿਹੜੇ ਕਿਸੇ ਆ ਬੀਬੀ ਜੋਸ਼ ਦੇ ਨਾਲ ਜੁੜੇ ਉਹ ਚਰਚਾ ਦੇ ਵਿੱਚ ਆ। ਪਰ ਤਾਜ਼ਾ ਤਰੀਨ ਇਹ ਹੈ ਕਿ ਇਹਨਾਂ ਦੇ 2 ਸੀਨੀਅਰ ਆਗੂ ਕੱਲ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਇੱਥੇ ਹਲਕੇ ਦੇ ਵਿੱਚ ਆਇਆ, 2 ਜਣੇ ਪੇਸ਼ ਹੋਏ। ਉਹਨਾਂ ਦੇ ਵਿੱਚੋਂ ਇੱਕ ਤੇ ਬਜ਼ੁਰਗ ਨੇਤਾ ਸੀਗਾ। ਉਹ ਬਜ਼ੁਰਗ ਨੇਤਾ ਰੋਇਆ, ਕਹਿੰਦਾ ਜੀ ਸਾਨੂੰ ਤੇ ਇੱਜ਼ਤ ਨਹੀਂ ਦਿੰਦੀ ਹੈ ਬੀਬੀ, ਅਸੀਂ ਤੇ ਜਾਣੇ ਤੇ ਅੱਗੋਂ ਸਾਨੂੰ ਕੁੱਦ ਕੇ ਪੈ ਜਾਂਦੀ ਹੈ, ਬਾਹਰ ਹੋ ਜਾਓ ਬਾਹਰ ਹੋ ਜਾਓ ਬਾਹਰ ਹੋ ਜਾਓ, ਸਾਡੀ ਗੱਲ ਹੀ ਨਹੀਂ ਸੁਣਦੀ, ਅਸੀਂ ਕਿੱਧਰ ਨੂੰ ਜਾਈਏ? ਅਸੀਂ ਤੇ ਸਾਰੀ ਉਮਰ ਬਾਦਲ ਸਾਹਿਬ ਲਈ ਕੱਟੀ ਹੈ, ਜੇਲਾਂ ਕੱਟੀਆਂ, ਧੱਕੇ ਖਾਧੇ, ਡਾਂਗਾ ਖਾਧੀਆਂ, ਇਹ ਸਾਡੀ ਗੱਲ ਹੀ ਨਹੀਂ ਸੁਣਦੀ। ਫਿਰ ਬਿਕਰਮਜੀਤ ਸਿੰਘ ਮਜੀਠੀਆ ਨੇ ਗੱਲ ਕਿਹਾ ਕਿ ਬੀਬੀ ਟਿਕਟ ਤੇਰੀ ਕੱਟੀ ਜਾਣੀ ਹੋ, ਜਿਸ ਤਰੀਕੇ ਦੀਆਂ ਤੂੰ ਆਪ ਹੁਦਰੀਆਂ ਕੀਤੀਆਂ, ਮਾਫੀ ਮੰਗ ਲਾ। ਇਹਨੇ ਮਾਫੀ ਮੰਗੀ ਹੈ। ਉਸ ਬਜ਼ੁਰਗ ਆਗੂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਮਾਫੀ ਨਹੀਂ ਮੰਗਾਉਂਦੇ ਧੀਆਂ ਭੈਣਾਂ ਤੋਂ, ਅਸੀਂ ਨਾ ਇਹ ਮਾਫੀ ਮੰਗਾਉਣੀ ਹੈ ਨਾ ਅਸੀਂ ਮਾਫ ਕਰਨਾ। ਤੇ ਮੁੰਡਾ ਵੀ ਪੈਰੀ ਪਿਆ ਕਿ ਸਾਨੂੰ ਮਾਫ ਕਰ ਦਿਓ। ਉਹਨਾਂ ਕਿਹਾ ਮਾਫ ਨਹੀਂ ਕਰਾਂਗੇ, ਹੁਣ ਅਸੀਂ ਉੱਚ ਪੱਧਰੀ ਇਨਸਾਫ ਕਰਾਂਗੇ। ਸੋ ਬੀਬੀ ਜੋਸ਼ ਦੇ ਜਿਹੜੇ ਕਿਸੇ ਸਾਹਮਣੇ ਆਉਂਦੇ ਪਿਆ, ਉਹਦੇ ਤੋਂ ਲੱਗਦਾ ਕਿ ਐਤਕੀ ਬੀਬੀ ਨੂੰ ਉਹ ਟਿਕਟ ਤੇ ਨਹੀਂ ਮਿਲਣੀ, ਪਰ ਸ਼ਾਇਦ ਕੋਈ ਹੋਰ ਟਿਕਟ ਦੇ ਦੇਣਗੇ ਕਿ ਬੀਬੀ ਜਾ ਕਰਨ। ਹਾਂ ਬਿਲਕੁਲ ਜੀ, ਜਿਸ ਤਰ੍ਹਾਂ ਬੀਬੀ ਜੋਸ਼ ਦੀ ਤੁਸੀਂ ਗੱਲ ਕੀਤੀ, ਹਜੇ ਤਾਂ ਉੱਥੇ 2 ਹੀ ਬੰਦੇ ਗਏ ਸੀਗੇ ਸਾਡੇ ਇਲਾਕੇ ਤੋਂ ਹੀ ਆ, ਬਹੁਤ ਜ਼ਿਆਦਾ ਕਿਸੇ ਸੁਣਨੇ ਵਾਲੇ ਆ ਜੀ ਇਹਨਾਂ ਦੇ। ਅੱਗੇ ਆਪਾਂ ਗੱਲ ਕਰਦੇ ਹਾਂ ਤਾਂ ਲੋਚਨ ਸਿੰਘ ਸੂੰਢ ਦੇ ਸਨਮਾਨ ਦਾ ਜਿਹੜਾ ਸਿਲਸਿਲਾ ਆ ਉਹ ਭਖਿਆ ਤੇ ਬੜੇ ਮਹਿੰਗੇ ਹਾਰ ਰੁਪਈਆਂ ਵਾਲੇ ਪੈ ਰਹੇ ਨੇ ਉਹਨਾਂ ਦੇ ਗਲ 'ਚ। ਦੇਖੋ ਇਹ ਗਲਤ ਪ੍ਰਥਾ ਆ ਜੋ ਵੀ ਅਸੈਂਬਲੀ ਦੇ ਵਿੱਚ ਹੋਇਆ। ਹੁਣ ਦੇਖੋ ਇਹ ਕਹਿੰਦੇ ਕਿ ਵਿਰਸਾ ਸਿੰਘ ਵਲਟੋਆ ਨੇ ਜਾਤੀ ਸੂਚਕ ਅਪਸ਼ਬਦ ਬੋਲੇ ਤੇ ਉੱਥੋਂ ਗੁੱਸਾ ਆਇਆ, ਛਿੱਤਰ ਚੱਲਿਆ, ਜੋ ਵੀ ਹੋਇਆ। ਜੇ ਵਲਟੋਆ ਸਾਹਿਬ ਨੇ ਕੁਝ ਇਹੋ ਜਿਹਾ ਗਲਤ ਬੋਲਿਆ ਸੀ, ਹਾਲਾਂਕਿ ਵਲਟੋਆ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਕੁਝ ਵੀ ਕਰ ਸਕਦਾ, ਕੁਝ ਵੀ ਬੋਲ ਸਕਦਾ, ਉਹਦਾ ਕੋਈ ਭਰੋਸਾ ਹੀ ਨਹੀਂ। ਪਰ ਬਾਵਜੂਦ ਇਸ ਦੇ ਸਪੀਕਰ ਹੈ ਜਿਹੜਾ ਉਹ ਕਹਿ ਚੁੱਕਾ ਹੈ ਕਿ ਰਿਕਾਰਡ ਦੇ ਵਿੱਚ ਇਹੋ ਜਿਹਾ ਕੋਈ ਸ਼ਬਦ ਨਹੀਂ। ਮੰਨ ਲਓ ਵਲਟੋਏ ਨੇ ਕੋਈ ਇਹੋ ਜਿਹੀ ਗੱਲ ਕਹੀ ਸੀ, ਉਹਦੇ ਤੇ ਕੋਈ ਕਾਰਵਾਈ ਹੋ ਸਕਦੀ ਸੀ, ਕੋਈ ਲਿਖਤੀ ਸ਼ਿਕਾਇਤ ਹੋ ਸਕਦੀ ਸੀ, ਬਾਹਰ ਆ ਕੇ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਸੀ, ਆਪਣੇ ਦਲਿਤ ਸਮਾਜ ਨੂੰ ਨਾਲ ਲੈ ਕੇ ਕੋਈ ਅੰਦੋਲਨ ਕੀਤਾ ਜਾ ਸਕਦਾ ਸੀ, ਉਹਦਾ ਦੁੱਗਣਾ ਤਿੱਗਣਾ ਫਾਇਦਾ ਹੋਣਾ ਸੀ ਕਾਂਗਰਸ ਨੂੰ। ਪਰ ਇਹ ਜਿਹੜਾ ਰਾਹ ਪੈ ਕੇ ਹੁਣ ਇਹ ਉਸ ਰਾਹ ਨੂੰ ਜਸਟੀਫਾਈਡ ਕਰਦੇ ਪਏ ਕਿ ਜੋ ਅਸੀਂ ਕੀਤਾ ਉਹ ਸਹੀ ਕੀਤਾ, ਦਰੁਸਤ ਕੀਤਾ ਤੇ ਅੱਗੇ ਵੀ ਅਸੀਂ ਕਰਾਂਗੇ। ਹੁਣ ਇਹ ਲੋਕ ਆਪਣੇ ਆਪ ਨੂੰ ਸਹੀ ਠਹਿਰਾਉਣ ਲਈ ਪੁਤਲੇ ਵੀ ਸਾੜਦੇ ਪਏ ਆ, ਜੋ ਕਿ ਇਹਨਾਂ ਦਾ ਸੰਵਿਧਾਨਕ ਹੱਕ ਵੀ ਹੈ। ਇਹ ਵਿਰੋਧ ਕਰਨ, ਮੰਗ ਕਰਨ, ਜੋ ਮਰਜ਼ੀ ਕਰਨ। ਪਰ ਜੋ ਆ ਗੱਲਾਂ ਹੋ ਰਹੀਆਂ, ਇਹ ਇੱਕ ਤੇ ਚੈਨਲ ਨੇ ਜੁੱਤਾ ਮੰਗ ਲਿਆ ਕਿ ਲੈ ਕੇ ਆਓ ਸਾਡੇ ਸ਼ੋਅ ਤੇ, ਦਿਖਾਓ ਸਰੋਤਿਆਂ ਨੂੰ ਕਿ ਜੁੱਤੀ ਤੁਹਾਡੀ ਕਿਹੋ ਜਿਹੀ ਸੀ ਜਿਹੜੀ ਤੁਸੀਂ ਸੁੱਟੀ। ਉਹ ਹਾਲਾਂਕਿ ਸੁੱਟੀ ਉਹਨਾਂ ਕਹਿੰਦੇ ਕਿ ਵਲਟੋਏ ਪਿੰਡ ਨੂੰ ਸੀ, ਪਰ ਚਲੀ ਮਜੀਠੇ ਸ਼ਹਿਰ ਨੂੰ ਗਈ ਆ, ਨਿਸ਼ਾਨਾ 45 ਡਿਗਰੀ ਤੇ ਘੁੰਮ ਗਿਆ। ਉਹ ਕਹਿੰਦੇ ਜੀ ਕਿ ਜੁੱਤੀ ਲੈ ਕੇ ਆਓ, 50,000 ਰੁਪਏ ਤੁਹਾਨੂੰ ਉਹ ਦਿੰਦੇ ਆ ਕਿ ਜਿਹੜੀ ਇੰਨਾ ਹੀ ਨਿਸ਼ਾਨਾ ਖੁੰਝ ਗਈ ਕਿ ਸੱਜੇ ਮਾਰੀ ਤੇ ਖੱਬੇ ਚਲੇਗੀ। ਉਹ ਕਹਿੰਦੇ ਜੀ ਕਿ ਜੁੱਤੀ ਤੇ ਮੇਰੇ ਕੋਲ ਹੈ ਨਹੀਂ। ਫਿਰ ਦੂਜੀ ਜੁੱਤੀ ਲੱਭਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਜੀ ਦੂਜੀ ਜੁੱਤੀ ਇਹ ਜਦੋਂ ਜੋਸ਼ ਦੇ ਵਿੱਚ ਆ ਕੇ ਮੇਜ਼ ਤੇ ਚੜ੍ਹ ਕੇ ਨਾਅਰੇ ਲਾਉਂਦੇ ਪਏ ਸੀ, ਦੂਜੀ ਜੁੱਤੀ ਪੁਲਿਸ ਵਾਲੇ ਲੈ ਕੇ ਭੱਜ ਗਏ, ਕਿਤੇ ਥੱਲੇ ਉਤਰ ਕੇ ਦੂਜੀ ਜੁੱਤੀ ਵੀ ਨਾ ਕਿਸੇ ਦੇ ਸਿਰ 'ਚ ਵਗਾ ਮਾਰੇ। ਸੋ ਦੂਜੀ ਜੁੱਤੀ ਵੀ ਨਹੀਂ ਲੱਭੀ। ਪਰ ਹੁਣ
ਇਹਨਾਂ ਦੇ ਆਪਣੇ ਬੰਦੇ ਆ ਜਿਹੜੇ ਉਹ ਕੋਈ 21,000 ਦਾ ਇਹਨਾਂ ਦੇ ਗਲ 'ਚ ਹਾਰ ਪਾ ਦਿੰਦਾ ਹੈ, ਕੋਈ ਕਿਤੇ ਸਨਮਾਨਿਤ ਕਰ ਦਿੰਦਾ, ਕੋਈ ਕਿਤੇ ਸਨਮਾਨਿਤ ਕਰ ਦਿੰਦਾ ਹੈ। ਪਰ ਇਹ ਪਿਰਤ ਜਿਹੜੀ ਹੈ ਗਲਤ ਆ। ਦੇਖੋ, ਜਦੋਂ ਜਰਨੈਲ ਸਿੰਘ ਨੇ ਪੀ ਚਿਦੰਬਰਮ ਤੇ ਜੁੱਤੀ ਮਾਰੀ ਸੀ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਤੇ ਉਹਨੂੰ ਬਾਅਦ ਚ ਟਿਕਟ ਵੀ ਦੇ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਲਈ ਅੱਡ ਨਾਮ ਦਾ ਐਲਾਨ ਕਰ ਦਿੱਤਾ ਸੀ। ਪਰ ਉਹੀ ਜੁੱਤੀ ਜਦੋਂ ਵਿਕਰਮ ਧਨੌਲਾ ਦੇ ਹੱਥੋਂ ਪ੍ਰਕਾਸ਼ ਸਿੰਘ ਬਾਦਲ ਵੱਲ ਉਛਲੀ ਤੇ ਉਦੋਂ 307 ਧਾਰਾ ਲੱਗ ਗਈ। ਹਾਲਾਂਕਿ ਕਿਸੇ ਦੇ ਉਹ ਜੁੱਤੀ ਖਹਿ ਕੇ ਵੀ ਨਹੀਂ ਲੱਗੀ। ਪਰ ਇਹ ਜਦੋਂ ਆਪਣੇ ਤੇ ਪੈਂਦੀ ਹੈ ਉਦੋਂ ਜੁੱਤੀ ਹੈ ਜਿਹੜੀ ਉਹ ਬਲਾ ਬਣ ਜਾਂਦੀ ਹੈ। ਜਦੋਂ ਵਿਰੋਧੀ ਦੇ ਸਿਰ ਤੇ ਪੈਂਦੀ ਹੈ ਤੇ ਉਦੋਂ ਕਹਿ ਦਿੰਦੇ ਕਿ ਵਾਹ ਜੀ ਵਾਹ, ਬਹੁਤ ਵਧੀਆ ਹੋਇਆ। ਸੋ ਇਹ ਰਵਾਇਤ ਹੈ ਜਿਹੜੀ ਗਲਤ ਆ। ਕਾਂਗਰਸ ਵੀ ਇਸ ਰਵਾਇਤ ਨੂੰ ਪਾਲ ਰਹੀ ਹੈ। ਆਮ ਆਦਮੀ ਪਾਰਟੀ ਨੇ ਵੀ ਅੱਗੇ ਸ਼ਹਿ ਦਿੱਤੀ ਤੇ ਉਹੀ ਬਾਅਦ ਦੇ ਵਿੱਚ ਦੇਖੋ ਥੱਪੜ ਵੀ ਵੱਜਿਆ ਅਰਵਿੰਦ ਕੇਜਰੀਵਾਲ ਦੇ ਸ਼ਾਹੀ ਤੇ ਮਨੀਸ਼ ਸਿਸੋਦੀਆ ਦੇ ਕੱਲ ਡੁੱਲੀ ਹੈ। ਸੋ ਇਹ ਜੋ ਸ਼ਹਿ ਦਿੱਤੀ ਜਾ ਰਹੀ ਹੈ, ਇਹ ਗਲਤੀਆਂ ਨੂੰ ਜਿਹੜਾ ਸਹੀ ਠਹਿਰਾਉਣ ਦਾ, ਜਾਇਜ਼ ਠਹਿਰਾਉਣ ਦਾ ਇਹ ਜੋ ਕੰਮ ਕੀਤਾ ਜਾ ਰਿਹਾ ਹੈ, ਇਹ ਡੈਮੋਕ੍ਰੇਸੀ ਲਈ ਖਤਰਨਾਕ ਹੈ। ਇਹਨਾਂ ਲਈ ਬੇਸ਼ੱਕ ਚੰਗਾ ਹੋਵੇ, ਲੋਕਾਂ ਨੂੰ ਬੇਵਕੂਫ ਇਹ ਬਣਾ ਲੈਂਦੇ ਹੋਣ, ਪਰ ਲੋਕਤੰਤਰ ਲਈ, ਪ੍ਰਜਾਤੰਤਰ ਲਈ ਇਹ ਬਹੁਤ ਘਾਤਕ ਵਰਤਾਰਾ ਹੈ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਇੱਕ ਮੁਨਸ਼ੀ ਦੀ। ਉਸ ਨੇ ਕਵਾੜ ਦੇ ਭਾਈ ਜਿਹੜੇ ਚੱਕੀ ਦੇ ਵਿੱਚ ਪਏ ਸੀ ਵਾਹਨ, ਉਹ ਵੇਚ ਦਿੱਤੇ। ਸਾਡੇ ਇਹ ਪੁਲਿਸ ਵਾਲੇ ਆ ਜਿਹੜੇ ਉਹ ਕਮਾਲ ਦੇ ਆ ਜੀ। ਇਹਨਾਂ ਦਾ ਬਹੁਤ ਹੀ ਲੰਮਾ ਚੌੜਾ ਇਤਿਹਾਸ ਆ ਇਹੋ ਜਿਹੇ ਕਾਰਨਾਮਿਆਂ ਦਾ। ਮੋਗੇ ਦੇ ਵਿੱਚ ਤੇ ਇਹਨਾਂ ਨੇ ਤਕੜੀ ਵੱਟਾ ਰੱਖਿਆ ਸੀ, ਉੱਥੇ ਭੁੱਕੀ ਦੀ ਬੋਰੀ ਖੋਲੀ ਸੀ ਤੇ ਜਿਹੜਾ ਵੀ ਆਉਂਦਾ ਹੁੰਦਾ ਸੀਗਾ ਉਹ ਲਾ ਵੀ ਕਿੰਨੇ ਕਿਲੋ ਲੈਣਾ, ਤੋਲ ਕੇ ਵੱਟੇ ਵੀ ਉੱਥੇ ਰੱਖੇ ਸੀ, ਤਕੜੀ ਵੀ ਉੱਥੇ ਰੱਖੀ ਸੀ, ਲਿਫਾਫੇ ਵੀ ਉੱਥੇ ਚੌਂਕੀ ਦੇ ਵਿੱਚ ਹੀ। ਤੇ ਉਹ ਫਿਰ ਜਦੋਂ ਰੇਡ ਪਈ 3 ਜਣੇ ਫੜੇ ਗਏ। ਬਾਅਦ ਦੇ ਵਿੱਚ ਉਹ ਕੇਸ ਰਫਾ ਦਫਾ ਹੋ ਗਿਆ ਕਿਉਂਕਿ ਇੱਕ ਥਾਣੇਦਾਰ ਸੀ ਜਿਹੜਾ ਉਹ ਇੱਕ ਮੰਤਰੀ ਦਾ ਨੇੜਲਾ ਰਿਸ਼ਤੇਦਾਰ ਸੀ। ਸੋ ਇਹੋ ਜਿਹੇ ਕੰਮ ਇਹ ਬੜੇ ਪੱਧਰਪੁਸ਼ ਕਰਦੇ, ਬੜੀ ਹਿੰਮਤ ਦੇ ਨਾਲ ਕਰਦੇ ਆ ਤੇ ਦਾਦ ਇਸ ਪੁਲਿਸ ਵਾਲੇ ਦੀ ਵੀ ਦੇਣੀ ਬਣਦੀ ਹੈ ਜਿਹਨੇ ਆਪਣੇ ਮਾਲਖਾਨੇ ਦੇ ਵਿੱਚੋਂ ਮਾਲ ਆ ਜਿਹੜਾ ਉਹ ਕਬਾੜਖਾਨੇ ਨੂੰ ਤੋੜ ਦਿੱਤਾ। ਹੋਇਆ ਇਹ ਕਿ ਅੰਮ੍ਰਿਤਸਰ ਦੇ ਨਜ਼ਦੀਕ ਕਰਿੰਡਾ ਪੁਲਿਸ ਦੀ ਇੱਕ ਚੌਂਕੀ ਸੀ ਕਾਨਗੜ੍ਹ, ਉਹਦੇ ਮੁਨਸ਼ੀ ਦੇ ਮਾਇੰਡ ਦੇ ਵਿੱਚ ਇੱਕ ਦਿਨ ਗੱਲ ਆਈ ਕਿ ਆਹ ਸਕੂਟਰ ਮੋਟਰਸਾਈਕਲ ਹੁਣ ਚੱਲਣੋਂ ਤੇ ਰਹਿ, ਜੰਗਾਲ ਲੱਗਾ, ਕਿਸੇ ਦਾ ਪਹੀਆ ਹੈ ਨਹੀਂ, ਕਿਸੇ ਦਾ ਬੈਰਿੰਗ ਹੈ ਨਹੀਂ, ਇੱਕ ਉਹ ਲੈਣ ਵੀ ਨਹੀਂ ਆਉਂਦਾ, ਕਿਉਂ ਨਾ ਇਹਨਾਂ ਤੋਂ ਥੋੜਾ ਜਿਹਾ ਕੰਮ ਲਿਆ ਜਾਵੇ। ਹੁਣ ਚੱਲ ਤੇ ਸਕਦੇ ਨਹੀਂ ਸਨ। ਉਹਨੇ ਕਿਹਾ ਚੱਲ ਤੇ ਸਕਦੇ ਨਹੀਂ ਪਰ ਚਲਾ ਤੇ ਦਿੱਤੇ ਜਾ ਸਕਦੇ ਆ। ਉਹਨੇ ਕਬਾੜੀਏ ਦੇ ਨਾਲ ਗੱਲ ਕਰ ਲਈ। ਉਹਨੇ ਕਿਹਾ ਕਿ ਆਹ ਆਪਣੇ ਕੋਲ ਸਮਾਨ ਪਿਆ, ਹਫ਼ਤੇ ਕੁ ਬਾਅਦ ਕੱਢ ਲਿਆ ਕਰ, ਜਿੰਨੇ ਕੋ ਵੱਟੇ ਅੱਧੇ ਕੋ ਮੈਨੂੰ ਦੇ ਜਾ ਕਰ, ਅੱਧੇ ਕੋ ਆਪਣੇ ਗੀਜੇ 'ਚ ਪਾ ਲਿਆ ਕਰ। ਉਹ ਕੁਲਵਿੰਦਰ ਨਾਂ ਦਾ ਕਬਾੜੀਆ ਜਿਹੜਾ ਉਹ ਲਾਲਚ ਦੇ ਵਿੱਚ ਆ ਗਿਆ। ਕਬਾੜੀਆਂ ਨੂੰ ਤੇ ਕਬਾੜ ਚਾਹੀਦਾ, ਉਹਨਾਂ ਲੱਦ ਕੇ ਤੇ ਵੇਚਣਾ ਸ਼ੁਰੂ ਕਰ ਦਿੱਤਾ। ਉਹ ਇੱਕ ਦਿਨ ਕੋਈ ਲੰਘਿਆ ਜਾਂਦਾ ਸੀ, ਜਦੋਂ ਲੱਦਣ ਡਏ ਸੀ ਉਹ ਉੱਤੇ ਜਿਹੜਾ ਨੰਬਰ ਲਿਖਿਆ ਹੁੰਦਾ, ਕੇਸ ਨੰਬਰ, FIR ਨੰਬਰ, ਜੋ ਅੱਗੇ ਚਲਾਉਣ ਦਾ ਸਾਰਾ ਇੱਕ ਤਫਸੀਲਾਤ ਲਿਖਿਆ ਹੁੰਦਾ, ਸਾਰਾ ਉੱਤੇ ਲੱਗਾ ਹੁੰਦਾ ਸਟਿੱਕਰ ਜਿਹਾ, ਉਹ ਕਿਸੇ ਨੇ ਵੇਖਿਆ। ਉਹਨੇ ਕਿਹਾ ਕਿ ਇਹ ਤੇ ਕੇਸ ਪ੍ਰਾਪਰਟੀ ਹੈ ਤੇ ਲੱਦ ਕੇ ਜਿਹੜੇ ਕਬਾੜੀਏ ਲਈ ਜਾਂਦੇ ਆ। ਉਹਨੇ WhatsApp ਤੇ ਜਿਹੜੀਆਂ ਫੋਟੋਆਂ ਖਿੱਚ ਕੇ ਨਾਲ ਦੀ ਨਾਲ SSP ਨੂੰ ਪਾ ਦਿੱਤੀਆਂ। ਉੱਥੇ ਕਾਰਵਾਈ ਹੋਈ ਤੇ ਉਹ ਜਿਹੜਾ ਚੌਂਕੀ ਵਾਲਾ ਸੀਗਾ ਮੁਨਸ਼ੀ, ਉਹ ਮੌਕੇ ਤੇ ਫੜਿਆ ਗਿਆ। ਉਹਨੇ ਦੱਸਿਆ ਕਿ ਇਹ ਮੈਂ ਪਹਿਲਾਂ ਵੀ ਕਬਾੜਿਆ ਜਿਹੜਾ ਉਹ ਵੇਚ ਚੁੱਕਿਆ। ਯਾਨੀ ਕੇਸ ਪ੍ਰਾਪਰਟੀ ਦੇ ਜੁੜੇ ਜਿਹੜੇ ਵਹੀਕਲ ਸੀ ਉਹਨੇ ਬਿਲੇ ਲਾ ਦਿੱਤੇ। ਕਬਾੜੀਆ ਸੀ ਜਿਹੜਾ ਉਹਨੇ ਗਾਂਹ ਟਪਾ ਦਿੱਤੇ। ਪਤਾ ਨਹੀਂ ਹੁਣ ਉਹਨਾਂ ਦਾ ਕੀ ਬਣਿਆ, ਮੁੜਨਗੇ ਜਾਂ ਨਹੀਂ ਮੁੜਨਗੇ। ਪਰ ਕਬਾੜੀਆ ਸੀਗਾ ਜਿਹੜਾ ਥੋੜਾ ਜਿਹਾ ਅਣਜਾਣ ਲੱਗਦਾ ਸੀ ਕਿਉਂਕਿ ਅਸਲੀ ਕਬਾੜ ਤੇ ਉੱਥੇ ਹੀ ਛੱਡ ਆਉਂਦਾ ਸੀ। ਅਸਲੀ ਕਬਾੜ ਤੇ ਮੁਨਸ਼ੀ ਸੀ, ਉਹਨੂੰ ਵੀ ਲੱਦ ਕੇ ਕਿਤੇ ਛੱਡ ਆਉਂਦਾ। ਇਹੋ ਜਿਹੇ ਮੁਨਸ਼ੀ ਨੂੰ ਚੌਂਕੀ 'ਚ ਰੱਖ ਕੇ ਜਿਹੜਾ ਉਹ ਆਪਣੇ ਪੈਰਾਂ ਤੇ ਕੁਹਾੜਾ ਹੀ ਮਾਰਨਾ। ਜੀ ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਜੋ ਪੰਜਾਬ ਦੇ ਵਿੱਚ ਹੋ ਰਿਹਾ ਆ ਤੇ ਉਹਦੇ ਤੇ ਚਾਨਣਾ ਪਾਇਆ। ਸ਼ੁਕਰੀਆ ਜੀ। ਹਾਂ, ਤੇ ਇਹ ਸਾਂਝੀ ਮਿੰਟੂ ਗੁਰਸਰੀਆ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।